गले गले नल अथेरू सुटदा दिल पागल नू समझावा की तेरे आन दा रोज़ पुछदा हर रोज बहाने की ओ हुण मेरी ते ओ मनदा नहीं हुण मेरी ते मनदा आप मना के टुरे जायो बड़ा याद मैनू आवे एक पिंड पंजाब दा बड़ा याद मैनू आवे एक पिंड पंजाब दा ओ पिंड मेरे बचपन दा ओ पिंड मेरे बचपन दा ओ पिंड मेरे बाप दा बड़ा याद मैनू आवे एक पिंड पंजाब दा प्यार मुहब्बत सी ते नाले दुख सुख सांझे सी धर्म कोई जाने ना नफरत तो वांझे सी प्यार मुहब्बत सी ते नाले दुख सुख सांझे सी धर्म कोई जाने ना नफरत तो वांझे सी इंज बदल गई जिंदगी इंज बदल गई जिंदगी जिवें पन्ना किताब दा बड़ा याद मैनू आवे एक पिंड पंजाब दा अज भी आउंदियां उस मिट्टी दियां महकां विच हवावां दे एक एक मंजर एक एक नक्शा वसिया विच निगाहां दे अज भी आउंदियां उस मिट्टी दियां महकां विच हवावां दे एक एक मंजर एक एक नक्शा वसिया विच निगाहां दे रब्बा मेल करा दे तू रब्बा मेल करा दे तू मुड़ सिख ते नवाब दा बड़ा याद मैनू आवे एक पिंड पंजाब दा बड़ा याद मैनू आवे एक पिंड पंजाब दा ओ पिंड मेरे बचपन दा ओ पिंड मेरे बचपन दा ओ पिंड मेरे बाप दा बड़ा याद मैनू आवे एक पिंड पंजाब दा।
जी पिंड 104 गाबे भगत शहीद भगत सिंह दे नाल दा पिंड है जी। जिला फैसलाबाद अच्छा तहसील दी जड़ा वाला जी, जिला इहदा फैसलाबाद है। है जिथे मसीत है जी, इत्थे शक्ति कुमार होना दा घर हुंदा सीगा जी। और यह जिहड़ी गली है तुसीं देखनी हुण, ये सारी इन्हां दे ही घर हुंदे सी, इन्हां दी फैमिली दे सारे घर सीगे जी। आ इट जिहड़ी है ना उही सिखां दे दौर दी इट लगी हुई है जी पुरानी। आ इधर भी दरवाजे खिड़कियां बारियां भी उही उस टाइम दी लगियां जी। यह भी दरवाजे जिहड़े पुराने ਇੱਥੇ ਨਿੰਮ ਹੁੰਦੀ ਸੀਗੀ ਜੀ। ਇੱਥੇ ਰਾਮਦਾਸ ਉਹਨਾਂ ਦਾ ਘਰ ਸੀਗਾ। ਇਹ ਤੇਲੀਆਂ ਦੇ ਘਰ ਸੀਗੇ ਜੀ ਇੱਧਰ। ਬਾਬਾ ਜੀ ਆਹ ਜਿਹੜੇ ਮਕਾਨ ਤੁਸੀਂ ਦੱਸੇ ਆ ਕਿਹਨਾਂ ਦੇ ਸੀਗੇ? ਰਾਮਦਾਸ। ਅੱਛਾ ਇਹ ਰਾਮਦਾਸ ਉਹਨਾਂ ਦਾ ਘਰ ਸੀ, ਇਹਦੇ ਵਿੱਚ ਰਿਹਾਇਸ਼ ਸੀਗੀ। ਅੱਛਾ ਨਿੰਮ ਹੁੰਦੀ ਸੀਗੀ, ਉਹ ਤਾਂ ਹੁਣ ਖਤਮ ਹੋ ਗਈ ਨਾ। ਇਹ ਹੁਣ ਜਾਣੀ ਉਹਨਾਂ ਦਾ ਹੀ ਮਹੱਲਾ ਸੀਗਾ। ਹਾਂ ਬਾਕੀ ਪਿਛਲੇ ਘਰ ਵੀ ਆ ਜਾਓ ਸਾਹਮਣੇ। ਕਿਹਨਾਂ ਦੇ ਸੀ ਨਾਂ ਲੈ ਕੇ ਦੱਸੋ। ਉਹ ਰਾਮਦਾਸ। ਰਾਮਦਾਸ ਤਾਂ ਦੂਸਰਾ ਸੀ ਉਹ ਈਸ਼ਰਦਾਸ ਸੀ, ਮਦਰੀ ਸੀ ਮਦਨ। ਹਾਂ ਹਾਂ ਮਦਨ ਲਾਲ। ਇਹ ਉਹਨਾਂ ਦੇ ਘਰ ਸੀ। ਉਹਨਾਂ ਦੇ ਘਰ ਆ ਦੇਖੋ ਜੀ ਹਜੇ ਤੱਕ ਬਾਰੀਆਂ ਜਿਹੜੀਆਂ ਨੇ ਮਤਲਬ ਇਹ ਪੁਰਾਣੀਆਂ ਉਹੀ ਉਸੇ ਟਾਈਮ ਦੀਆਂ ਲੱਗੀਆਂ। ਇਹ ਮਹੱਲਾ ਸਾਰਾ ਹੀ ਉਹਨਾਂ ਦਾ ਸੀਗਾ ਜੀ। ਇੱਥੇ ਸਾਰੇ ਉਹਨਾਂ ਦੀ ਜਿਹੜੇ ਫੈਮਿਲੀ ਰਹਿੰਦੀ ਸੀ। ਆ ਇੱਟਾਂ ਵੀ ਉਸੇ ਟਾਈਮ ਦੀਆਂ ਲੱਗੀਆਂ ਹੋਈਆਂ। ਪਿੱਛੇ ਈਸ਼ਰਦਾਸ ਦਾ ਘਰ ਸੀਗਾ। ਦੁਕਾਨ ਜਿਹੜੀ ਸੀ ਦਰਜੀਆਂ ਵਾਲੀ ਉਹ ਕਿੱਥੇ ਸੀ? ਉਹ ਦਰਜੀਆਂ ਦੁਕਾਨ ਉਹ ਅੱਗੇ ਸੀ, ਉਹ ਨਾਈ ਸੀ। ਅੱਛਾ ਸ਼ਕਤੀ ਉਹਨਾਂ ਦਾ ਘਰ ਆ ਸੱਜਾ ਜੀ ਮਾਰ ਕਰਨੈਲ ਹੋਣਾ ਦਾ ਕਿਹੜਾ ਘਰ ਸੀ? ਇੱਧਰ ਘਰ ਇਹ ਕਰਨੈਲ ਹੋਣਾ ਦਾ ਘਰ ਸੀ। ਬਾਬੇ ਛਲੀਆਂ ਖਾਣ ਦੇ। ਮਿਹਰਬਾਨੀ ਸ਼ੁਕਰੀਆ। ਠੀਕ ਠਾਕ ਬੰਦੇ ਸਾਨੂੰ ਲੈਣਾ ਆ ਸਾਡੇ ਵੱਡੇ ਨੂੰ ਲਿਆ ਗਿਆ ਆਪ ਜਾਏਂਗੇ ਸਾਨੂੰ ਬੜੇਗਾ ਆਪ ਜਾਣਾ ਜੀ ਸਿੱਕਰ ਖਾਏ ਕੋਈ ਜਾਂਦੇ ਬਜਾ ਕੇ ਫਰੈਂਡ ਸੀਟ ਮਿਲੋ ਆਪ ਜਾਏਂਗੇ ਸਾਨੂੰ ਪਤਾ ਲੱਗੂ ਕਿ ਇੰਜਣ ਮੋਰੇ ਹੁੰਦਾ ਆ ਗੱਬੇ ਮਗਰੇ ਜਾਣੇ ਤੁਹਾਡੇ ਆ ਲਓ ਚਲੀਏ। ਕਮਲਾ ਕਰਤਾਰਾ ਇੱਥੇ ਹੁੰਦਾ ਸੀਗਾ ਇਹਨਾਂ ਦੇ ਗੁਆਂਢ। ਠੀਕ ਹੈ। अस्सलाम वालेकुम, सत श्री अकाल प्रणाम जी। 1947 ਦੀ ਵੰਡ ਨੂੰ ਤਕਰੀਬਨ 73 ਸਾਲ ਦਾ ਅਰਸਾ ਹੋ ਚੁੱਕਿਆ ਜੀ। ਤੇ ਇਸ ਅਰਸੇ ਦੇ ਵਿੱਚ ਲਹਿੰਦੇ ਤੋਂ ਚੜ੍ਹਦੇ ਔਰ ਚੜ੍ਹਦੇ ਤੋਂ ਲਹਿੰਦੇ ਪੰਜਾਬ ਦੇ ਜਾਣ ਵਾਲੇ ਜਿਹੜੇ ਆਪਣੇ ਮਹਾਜਰ ਸੀਗੇ ਜਿਨ੍ਹਾਂ ਨੇ 47 ਦਾ ਸੰਤਾਪ ਝੱਲਿਆ। ਬੱਚੇ ਜਿਹੜੇ ਸੀ ਉਸ ਵਕਤ ਦੇ ਜਵਾਨ ਹੋ ਗਏ ਬੁੱਢੇ ਹੋ ਗਏ। ਜਿਹੜੇ ਲਹਿੰਦੇ ਤੋਂ ਚੜ੍ਹਦੇ ਪੰਜਾਬ ਗਏ ਉਹਨਾਂ ਨੂੰ ਆਪਣਾ ਵਤਨ ਦੇਖਣ ਦੀ, ਜਿਹੜੇ ਚੜ੍ਹਦੇ ਤੋਂ ਲਹਿੰਦੇ ਆਏ ਉਹਨਾਂ ਨੂੰ ਆਪਣਾ ਦੇਸ਼ ਦੇਖਣ ਦੀ ਤਾਂ ਜਿਹੜੀ ਸੀ ਉਹ ਅੱਜ ਤੱਕ ਨਹੀਂ ਹੋਈ। ਬੜਿਆਂ ਤੋਂ ਗੱਲਾਂ ਸੁਣਦੇ ਜਿਹੜੇ ਛੋਟੇ ਜਿਨ੍ਹਾਂ ਦਾ ਜੰਮਪਲ ਵੀ ਆਪਣੇ ਇਲਾਕੇ 'ਚ ਹੋਇਆ, ਲੇਕਿਨ ਉਹ ਤਾਂ ਜਿਹੜੀ ਉਹਨਾਂ ਦੀ ਵੀ ਨਹੀਂ ਮੁੱਕੀ ਹੈਗੀ। ਇਸੇ ਸਿਲਸਿਲੇ ਦੇ ਵਿੱਚ ਅੱਜ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਪਹੁੰਚੀ ਹੈ ਜੀ 104 ਚੱਕ ਗਾਬੇ, ਤਹਿਸੀਲ ਜੜ੍ਹਾਂ ਵਾਲਾ, ਜ਼ਿਲ੍ਹਾ ਜਿਹੜਾ ਲਾਲਪੁਰ ਫੈਸਲਾਬਾਦ ਹੈ। ਇੱਥੇ ਅਸੀਂ ਇੱਕ ਆਪਣੇ ਵੀਰ ਦੇ ਕਹਿਣ ਤੇ ਇਸ ਪਿੰਡ 'ਚ ਆਏ ਹਾਂ ਜਿਹੜਾ ਕਿ ਡੈਨਮਾਰਕ ਵਿੱਚ ਰਹਿੰਦੇ ਔਰ ਉਹਨਾਂ ਦਾ ਨਾਮ ਹੈ ਸ਼ਕਤੀ ਕੁਮਾਰ। ਉਹਨਾਂ ਦੇ ਬੁਲਾਰੂ ਵੀ ਇਸੇ ਪਿੰਡ ਦੇ ਵਿੱਚ ਉੱਠ ਕੇ ਗਏ ਸੀਗੇ। ਉਹਨਾਂ ਦਾ ਕਹਿਣ ਸੀ ਕਿ ਸਾਨੂੰ ਸਾਡੇ ਪਿੰਡ ਦੀ ਗਲੀਆਂ ਬਾਜ਼ਾਰ ਸਾਡੇ ਘਰ ਸੀ ਉਹ ਸਾਰਾ ਕੁਝ ਦਿਖਾਇਆ ਜਾਵੇਗਾ। ਖੁਸ਼ਕਿਸਮਤੀ ਦੇ ਨਾਲ ਇਸ ਪਿੰਡ ਦੇ ਵਿੱਚ ਸਾਡੀ ਇੱਕ ਬਜ਼ੁਰਗਾਂ ਦੇ ਨਾਲ ਮੁਲਾਕਾਤ ਆ ਜਿਹੜੇ ਆਏ ਤਾਂ ਸਾਡੇ ਜਦੋਂ 12 ਬਾਤ ਹੋਈਆਂ ਕਿਤੇ ਉਸ ਵਕਤ ਤੇ ਆ ਕੇ ਇਸ ਪਿੰਡ 'ਚ ਬੈਠੇ ਔਰ ਜ਼ਿਲ੍ਹਾ ਹੁਸ਼ਿਆਰਪੁਰ ਗੜਸ਼ੰਕਰ 'ਚੋਂ ਹੀ ਆਏ ਆ। ਲੇਕਿਨ ਇਹ ਉਹਨਾਂ ਸਾਰਿਆਂ ਨੂੰ ਜਾਣਦੇ ਆ, ਉਹਨਾਂ ਦੇ ਇਕੱਲੇ ਬੱਚੇ ਨੂੰ ਜਾਣਦੇ ਆ, ਬੜਿਆਂ ਨੂੰ ਜਾਣਦੇ ਆ। ਉਹਨਾਂ ਕੋਲ ਆਪਾਂ ਸਾਰਾ ਪੁੱਛਣਾ ਆ ਵੀ ਜਦੋਂ ਇੱਥੇ ਰਹਿੰਦੇ ਹੁੰਦੇ ਸੀਗੇ ਵਸੇਬ ਕਿੱਦਾਂ ਦਾ ਸੀ, ਰਹਿਣ ਸਹਿਣ ਕਿੱਦਾਂ ਦਾ ਸੀ ਔਰ ਉਹਨਾਂ ਲੋਕਾਂ ਦੇ ਨਾਮ ਵਿੱਚ
अस्सलाम वालेकुम बाबा जी। वालेकुम सलाम जी। ਬਾਬਾ ਜੀ ਤੁਹਾਡਾ ਨਾਮ ਕੀ ਹੈ? मेरा नाम लाल दीन ਲਾਲ ਜੀ। ਹਾਂ। ਤੁਹਾਡੇ ਬਜ਼ੁਰਗਾਂ ਦਾ ਕੀ ਨਾਮ? मेराज जी ਮੇਰਾਜ ਜੀ। ਆਪਣੀ ਕਿਹੜੀ ਕੌਮ ਬਰਾਦਰੀ ਹੈ ਜੀ? कुरैशी। ਕੁਰੈਸ਼ੀ। ਕਿੰਨੀ ਕੁ ਉਮਰ ਸੀ ਆਪਣੀ ਜਦੋਂ ਇਹ ਜਿਹੜਾ 15 12 14 साल 15 साल के 15 ਸਾਲ ਦੇ ਹੈਗੇ ਸੀ? ਅੱਛਾ ਬਾਬਾ ਜੀ, ਜਦੋਂ ਤੁਹਾਡੀ 15 ਸਾਲ ਦੀ ਉਮਰ ਸੀਗੀ, ਦੱਸੋ ਹਾਂ ਇਸ ਪਿੰਡ ਦੇ ਵਿੱਚ ਕੌਣ ਕੌਣ ਰਹਿੰਦਾ ਸੀ? हर बरादरी रहिंदी सी इत्थे, ਅੱਛਾ ਜੀ। हर बरादरी रहिंदी सी, रल मिल के रहिंदी सी। ਅੱਛਾ। ਇੱਥੇ ਕੋਲ ਕਬੱਡੀਆਂ ਕੁਸ਼ਤੀਆਂ ਬੇਬਹਾ ਹੁੰਦੀਆਂ ਸੀਗੀਆਂ। ਕੋਈ ਇੱਧਰੋਂ ਪਹਿਲਵਾਨ ਆ ਗਿਆ, ਕੋਈ ਇੱਧਰੋਂ ਆ ਗਿਆ, ਕੋਈ ਇੱਧਰੋਂ ਆ ਗਿਆ। ਆਪਣੇ ਪਿੰਡ ਦਾ ਵੀ ਪਹਿਲਵਾਨ ਹੈਗਾ ਸੀ? ਹੈ ਸੁੱਚਾ ਪਹਿਲਵਾਨ, ਸੁੱਚਾ ਪਹਿਲਵਾਨ। ਸੁੱਚਾ ਪਹਿਲਵਾਨ, ਜੀਤੂ ਪਹਿਲਵਾਨ। ਅੱਛਾ, ਇਹ ਸਿੱਖਾਂ ਦੇ ਮੁੰਡੇ ਸੀ ਇਹ ਜਾਂ- ਸਿੱਖਾਂ ਦੇ ਮੁੰਡੇ, ਸਿੱਖਾਂ ਦੇ। ਮੱਛਰ ਸਿੰਘ ਦਾ ਪੋਤਰਾ ਸੀ। ਮੱਛਰ ਸਿੰਘ ਦਾ ਪੋਤਰਾ ਸੀ। ਹਾਂ। ਕੀ ਬਾਤ। ਅੱਛਾ, ਚੰਗਾ ਕੋਲ ਦਾ ਸੀ? ਬਹੁਤ ਸੋਹਣਾ। ਅੱਛਾ ਇੱਥੇ ਕਾਲਗੜ੍ਹ ਆਉਣਾ ਇੱਕ ਪੂਰਨ ਸਿੰਘ, ਮੁਨਸ਼ੀ ਪੂਰਨ ਸਿੰਘ, ਅੱਛਾ। ਉਹਦਾ ਮੁੰਡਾ ਸੀ ਪਹਿਲਵਾਨ, ਹਾਂ ਉਹ ਆਉਂਦਾ ਸੀਗਾ। ਠੀਕ ਆ। ਇੱਥੇ ਕੁਸ਼ਤੀਆਂ ਬੇਬਹਾ ਹੁੰਦੀਆਂ ਸੀ। ਅੱਲਾ ਦਿੱਤਾ ਮਾਲਕ ਹੁੰਦਾ ਸੀ ਉਹਨਾਂ ਦਾ ਉਸਤਾਦ। ਹੂੰ ਇੱਥੇ ਇੱਕ ਮੌਲਾ ਫਕੀਰ ਹੁੰਦਾ ਸੀ, ਹੂੰ। ਉਹ ਉਹਨਾਂ ਦਾ ਉਸਤਾਦ। ਅੱਛਾ। ਕੁਸ਼ਤੀਆਂ ਇੱਥੇ ਅੱਠੀ ਦਸੀ ਦਿਨ ਕੋਈ ਇੱਧਰੋਂ ਆ ਗਿਆ, ਕੋਈ ਲੌਕਿਆਂ ਤੋਂ ਆ ਗਿਆ, ਕੋਈ ਫਲਾਈ ਤੋਂ ਆ ਗਿਆ। ਮੇਲਾ ਜਿਹੜਾ ਲੱਗਾ ਹੀ ਰਹਿੰਦਾ। ਮੇਲਾ ਲੱਗਾ ਰਹਿੰਦਾ ਸੀ ਅੱਠੀ ਦਸੀ। ਮੈਂ ਕਹਿੰਦਾ ਉਹ ਠੀਕ ਨਹੀਂ ਸੀ ਟਾਈਮ, ਜਦੋਂ ਉਹ ਨਿਆਣੇ ਬੱਚੇ ਜਿਹੜੇ ਆ ਪੁੱਠੇ ਕੰਮਾਂ 'ਚ ਨਹੀਂ ਸੀ ਪੈਂਦੇ। ਨਹੀਂ ਪੈਂਦੇ। ਆਪਣਾ ਖਿਆਲ ਰੱਖਦੇ ਸੀ ਵੀ ਅਸੀਂ ਆਪਣੇ ਆਪ ਨੂੰ ਪੁੰਜ ਕੇ ਆਪਣੀ ਜਾਨ ਬਣਾਉਂਦੇ ਸੀਗੇ, ਬਣਾਉਂਦੇ ਸੀ। ਕਬੱਡੀਆਂ ਖੇਡਦੇ ਸੀਗੇ। ਉਹ ਤਾਂ ਭਲਵਾਨ ਵੀ ਸਾਂਝੇ ਹੁੰਦੇ ਸੀ ਬਾਬਾ। ਸਾਂਝੇ ਸਾਂਝੇ। ਠੀਕ ਹੈ ਨਾ, ਜਿਹਦੇ ਕੋਲ ਮੱਖਣ ਹੋਣਾ ਘੇ ਹੋਣਾ, ਕਹਿਣਾ ਯਾਰ ਭਲਵਾਨ ਨੂੰ ਦੇ ਦਿਓ, ਦੇ ਦਿਓ, ਸਾਡੇ ਪਿੰਡ ਦਾ ਨਾਂ ਕੱਢੋ। ਨਾ ਕੱਢੋ। ਇੱਥੇ ਜੇ ਬਦਾਮ ਰਗੜਦੇ ਆ ਤੇ ਸਾਰੇ ਲੈ ਤੁਸੀਂ ਵੀ ਪੀਵੋ ਤਾਂ ਅਸੀਂ ਵੀ ਪੀਂਦੇ ਹਾਂ। ਹਾਂ ਬਾਬਾ ਜੀ, ਤੁਸੀਂ ਆ ਜਿਹੜੇ ਆਪਾਂ ਬੈਠੇ ਆ, ਇਹ ਘਰ ਕਿਹਨਾਂ ਦਾ ਸੀਗਾ? ਇਹ ਰਾਮਦਾਸ ਹੈ। ਇਹ ਰਾਮਦਾਸ ਉਹਨਾਂ ਦਾ ਘਰ ਸੀ। ਆਹ ਅੱਛਾ, ਤੁਹਾਡੀ ਗੱਲ ਜਿਨ੍ਹਾਂ ਨੇ ਟੈਲੀਫੋਨ ਤੇ ਕਰਾਈ ਹੈ, ਸ਼ਕਤੀ ਕੁਮਾਰ, ਉਹ ਇੱਥੇ ਉਹਨਾਂ ਦੀ ਮਾਸੀ ਉਹਨਾਂ ਦੇ ਜੀ, ਖਾਨਦਾਨ ਦੇ ਬਾਰੇ? ਉਹਨਾਂ ਦੇ ਖਾਨਦਾਨ ਦੇ ਬਾਰੇ ਸਪੈਸ਼ਲ ਉਹਨਾਂ ਦੇ ਕਹਿਣ ਤੇ ਆਏ ਹਾਂ। ਕਹਿਣ ਤੇ ਆਏ ਆ। ਚਲੋ ਉਹ ਇੱਥੇ ਕੋਈ ਦੂਸਰਾ ਅਰਕ ਕੱਢਦੇ ਸੀ, ਕੋਈ ਖਾਣੇ ਪੀਣ ਵਾਲੀਆਂ ਗੋਲੀਆਂ ਬਣਾਉਂਦੇ ਹੁੰਦੇ ਸੀਗੇ। ਅੱਛਾ, ਤੇ ਇੱਥੇ ਉਹਨਾਂ ਦਾ ਕਾਰੋਬਾਰ ਚੱਲਦਾ ਸੀ। ਇਹ ਮਤਲਬ ਇਹ ਜਿਹੜੇ ਹਿੰਦੂ ਤਬਕਾ ਜ਼ਿਆਦਾ ਦੁਕਾਨਦਾਰੀ ਦੇ ਨਾਲ ਰਿਲੇਟਡ ਹੁੰਦਾ? ਇਹ ਦੁਕਾਨਦਾਰੀਆਂ ਸੀ, ਕਾਰੋਬਾਰੀ ਲੋਕ ਸੀ। ਕਾਰੋਬਾਰੀ ਲੋਕ ਸੀਗੇ। ਕਾਹਦਾ ਕੰਮ ਕਰਦੇ ਸੀ? ਕੰਮ ਕਰਦਾ ਸੀ, ਕੋਈ ਕੱਪੜਾ ਵੇਚਦਾ ਸੀਗਾ, ਹੂੰ। ਇਸੇ ਦਾ ਕੱਪੜਾ ਵੀ ਵੇਚਦਾ ਸੀਗਾ। ਦੁਕਾਨ ਦਾ ਆਹੋ ਕਰਿਆਨਾ ਵੀ ਸੀਗਾ। ਅੱਛਾ। ਤੇ ਹਰ ਚੀਜ਼ ਇਹਨਾਂ ਨੇ ਬਣਾਉਣੀ। ਇੱਥੇ ਅਰਕ ਕੱਢਣੇ, ਅਰਕ ਕਿਹੜੀ ਸ਼ਾਇਦ ਕੱਢਦੇ ਸੀ? ਸੌਂਫ ਦਾ ਅਰਕ, ਗੁਲਾਬ ਦਾ ਅਰਕ, ਅਰਕ ਬਾਬਾ ਜੀ ਇਹ ਕਿੱਦਾਂ ਕੱਢਦੇ ਹੁੰਦੇ ਸੀ ਅਰਕ, ਪਤਾ ਕੋਈ? ਇਹ ਭੱਠੀਆਂ ਭੁੱਠੀਆਂ ਲਾਉਂਦੇ ਹੁੰਦੇ ਸੀਗੇ। ਅੱਛਾ। ਅੱਗ ਬਾਲਣੀ, ਉਹ ਗੈਸ ਕੱਢ ਕੇ ਤੇ ਬੋਤਲਾਂ ਲਾਈਆਂ ਹੁੰਦੀਆਂ। ਸੁਣਦੇ ਤਾਂ ਹੁੰਦੇ ਆ ਵੀ ਕੋਈ ਬੜਾ ਗੱਲ ਦਾ ਅਰਕ ਕੱਢਦਾ ਹੈ। ਆਹੋ ਇਹਦਾ ਮਤਲਬ ਚੀਜ਼ਾਂ ਦੇ ਵੀ ਅਰਕ ਕੱਢਦੇ ਸੀ। ਕੱਢਦੇ ਰਹੇ। ਠੀਕ। ਆਹ ਖੁਸ਼ਬੂਈ ਤੇਲ ਬਣਾਉਂਦੇ ਹੋਣੇ ਆ? ਆਹ ਤੇਲ ਵੀ ਬਣਦਾ ਸੀ ਇਹਨਾਂ ਕੋਲ। ਸੌਂਫ ਦਾ ਤੇਲ ਬਣਾਉਣਾ, ਕਾਹਦਾ? ਸੌਂਫ ਦਾ, ਸੌਂਫ ਦਾ ਤੇਲ। ਕਲੀ ਦਾ। ਅੱਛਾ, ਠੀਕ ਆ। ਇਹਦਾ ਬੜੀ ਮਿਹਨਤ ਦਾ ਕੰਮ ਆ। ਮਿਹਨਤ ਦਾ ਕੰਮ ਇਹਨਾਂ ਕਰਦਾ ਦੇ ਖਾਨਦਾਨ ਦੇ ਸਾਰੇ ਬੰਦਿਆਂ ਦੇ ਜਿਹਨਾਂ ਦੇ ਨਾਂ ਯਾਦ ਆ, ਉਹ ਸਾਨੂੰ ਨਾਂ ਦੱਸੋ। ਰਿਸ਼ਤੇਦਾਰ ਸੀ। ਹਾਂਜੀ, ਆ ਸੀ ਕੀ ਨਾਮ ਭੁੱਲ ਜਾਂਦਾ, ਵਿੱਚੋਂ ਨਾਂ ਹੀ ਭੁੱਲ ਜਾਂਦੇ ਨਾ ਹੁਣ। ਕਰੋ ਯਾਦ ਕੋਈ ਨਹੀਂ। ਰਿਸ਼ਤੇਦਾਰ ਸੀ, ਹਾਂ। ਰਾਮਚੰਦ ਸੀ, ਹਾਂ, ਰਾਮ ਲਾਲ ਸੀ, ਅੱਛਾ ਜੀ। ਦੀਵਾਨ ਚੰਦ ਵੱਲ ਮਾਈ ਦਾਸ। ਮਾਈ ਦਾਸ ਦੇ ਘਰ ਆਪਾਂ ਬੈਠੇ ਆ। ਆਪਾਂ ਉਹਨਾਂ ਦੇ ਘਰ ਬੈਠੇ ਆ। ਘਰ ਬੈਠੇ ਆ। ਹਾਂ। ਇਹ ਕਿੱਦਾਂ ਦੇ ਸੀ ਬੰਦੇ, ਕੀ ਹਿਸਾਬ ਕਿਤਾਬ ਸੀ ਇਹਨਾਂ ਦਾ? ਕਿਤਾਬ ਇਹ ਹੋਈ ਸੀ, ਦੁਕਾਨਾਂ ਰੱਖੀਆਂ ਸੀ, ਕਰਿਆਨਾ ਵੀ ਵੇਚਦੇ ਸੀਗੇ, ਖਿਡੌਣੇ ਬਣਾਉਣੇ, ਮਿੱਠੇ। ਸੁਭਾਅ ਦੇ ਹਿਸਾਬ ਨਾਲ ਕਿੱਦਾਂ ਦੇ ਸੀਗੇ? ਅੱਖੜ ਤਵੀਰ ਸੀ ਜਾਂ ਮਿਲਣਸਾਰ ਹੁੰਦੇ? ਮਿਲਣਸਾਰ ਹੀ ਸੀਗੇ। ਅੱਛਾ। ਅੱਖਰ ਤਵੀਤ ਕਿੱਥੇ ਇਹਨਾਂ ਕੋਲ ਹੁੰਦੀ ਸੀ। ਦੁਕਾਨਦਾਰ ਕੋਲ ਦੁਕਾਨਦਾਰੀ ਬੰਦਾ ਖੈਰ ਇਦਾਂ ਦਾ ਸੁਭਾਅ ਰੱਖਦਾ ਤਾਂ। ਸੁਭਾਅ ਰੱਖਦਾ ਹੀ ਨਹੀਂ ਹੁੰਦਾ ਸੀ। ਨਾਲੇ ਸ਼ੁਰੂ ਤੋਂ ਇਹਨਾਂ ਨੂੰ ਤਰਬੀਅਤ ਇਹ ਦਿੱਤੀ ਜਾਂਦੀ ਹੁੰਦੀ ਵੀ ਜੀ ਹਜ਼ੂਰੀ ਕਰਨੀ। ਹਾਂਜੀ ਹਾਂ, ਤੇ ਇਹ ਦੁਕਾਨ ਚੱਲਦੀ ਹੈ। ਫੇਰ ਹੀ ਚੱਲਦੀ ਹੈ। ਤੇ ਬਾਕੀ ਇਹ ਕਾਰੋਬਾਰ ਇਹਨਾਂ ਬੇਹਿਸਾਬ ਸੀਗਾ। ਅੱਛਾ। ਕੋਈ ਇੱਧਰੋਂ ਆ ਗਿਆ ਸੌਦਾ ਲੈਣ, ਕੋਈ ਉੱਧਰੋਂ ਆ ਗਿਆ। ਆਲੇ ਦੁਆਲੇ ਦੇ ਪਿੰਡਾਂ 'ਚ ਵੀ ਆਉਂਦੇ ਸੀ? ਆਉਂਦੇ ਸੀਗੇ। ਅੱਛਾ। ਆ ਦੁਕਾਨਾਂ ਦੇ ਇਹਨਾਂ ਨੇ ਸਪਲਾਈ। ਬਾਬਾ ਫਿਰ ਆ ਦਾਣਿਆਂ ਤੋਂ ਦਾਣਿਆਂ ਤੇ ਚੱਲਦਾ ਸੀ, ਪੈਸਾ ਹੈ ਨਹੀਂ ਸੀ, ਪੈਸਾ ਹੈ ਨਹੀਂ ਸੀ। ਤੋਂ ਸ਼ਾਇ ਮਿਲਦੀ ਸੀ। ਹਾਂ, ਪੈਸੇ ਹੀ ਲੈ ਕੇ ਜਾਣੇ, ਦਾਣੇ ਲੈ ਜਾਣੇ, ਕਿਸੇ ਨੇ ਕਪਾਹ ਦੇ ਦੇਣੀ। ਬਾਅਦ ਕੋਈ ਇਦਾਂ ਦੀ ਜਿਣਸ ਜਿਹੜੀ ਹੋਣੀ ਤੁਸੀਂ ਉਹਦੇ ਨਾਲ ਹੀ ਆਪਣੀ ਸ਼ਾਇਵਾਂ ਬਸ। ਹਾਂ। ਵਿਆਹਾਂ ਸ਼ਾਦੀਆਂ ਦੇ ਵਿੱਚ ਕਿੱਦਾਂ ਮਾਹੌਲ ਹੁੰਦਾ ਸੀ? ਇੱਕ ਦੂਜੇ ਦੇ ਨਾਲ ਸੱਦੇ ਦਿੰਦੇ ਹੁੰਦੇ ਸੀ ਇੱਕ ਦੂਜੇ ਨੂੰ? ਵਿਆਹ ਸ਼ਾਦੀਆਂ 'ਚ ਇੱਕ ਦੂਜੇ ਨੂੰ ਸੱਦਣਾ, ਜਿਹੜੀ ਆਪਣੀ ਬਰਾਦਰੀ ਉਹਨਾਂ ਦੀ ਆਈ ਉਹ ਹੀ ਰਹਿਣੀ ਆ। ਤੇ ਜਿਹੜਾ ਲੈਣ ਦੇਣ ਕਰਨਾ ਕਿ ਇਹਨਾਂ ਨੇ ਪਹਿਲੇ ਹੀ ਦੇ ਦੇਣਾ। ਸੁੱਕਾ ਹੈ। ਜਿਸ ਤਰ੍ਹਾਂ ਆਪਾਂ ਨਿੰਦਰਾ ਪਾ ਲੈਂਦੇ ਨਾ, ਅੱਛਾ ਅੱਛਾ ਅੱਛਾ, ਇਹਨਾਂ ਨੇ ਪਹਿਲੇ ਹੀ ਦੇ ਦੇਣਾ। ਹਾਂ ਹਾਂ ਹਾਂ।
ਕਿਸੇ ਨੇ ਦਾਣੇ ਦੇ ਦੇਣੇ, ਕਿਸੇ ਨੇ ਕੱਪੜਾ ਦੇ ਦੇਣਾ, ਕਿਸੇ ਨੇ ਕੁਝ, ਜਿੱਦਾਂ ਜਿੱਦਾਂ ਦੀਆਂ ਬਰਾਦਰੀਆਂ ਉਦਾਂ ਦੇ ਕੰਮ। ਹਾਂ, ਉਹਦੇ ਹਿਸਾਬ ਦੇ ਨਾਲ ਚੱਲ ਪੈਣਾ। ਉਹ ਦੁੱਧ ਪਾਣੀ ਵੀ ਦੇਦਾ ਹੈ, ਦੁੱਧ ਪਾਣੀ ਵੀ ਦੇ, ਸ਼ਾਦੀਆਂ ਦੇ ਗਮੀ ਦੁੱਧ ਦੇ ਪਿਆਉਂਦੇ ਹੁੰਦੇ ਸੀਗੇ। ਹੁਣ ਚਾਹ ਆ ਗਈ ਆ। ਚਾਹ ਤੋਂ ਕਿੱਥੇ ਹੁੰਦੀ ਸਹੀ ਗੱਲ। ਦੁੱਧ ਹੀ ਆਉਂਦੇ ਸੀਗੇ। ਉਦੋਂ ਵੀ ਪਾਣੀ ਪੂਣੀ ਪਾ ਲੈਂਦੇ ਸੀ ਦੁੱਧਾਂ 'ਚ? ਨਾ ਨਾ, ਦੁੱਧਾਂ 'ਚ ਪਾਣੀ ਤਾਂ ਹੁਣ ਪੈਣ ਲੱਗਾ। ਉਦੋਂ ਨਹੀਂ ਸੀ ਪਾਉਂਦੇ? ਨਹੀਂ, ਉਹ ਪਾਉਂਦੇ ਸੀ ਜਿਸ ਵੇਲੇ ਗਰਮ ਕਰਨਾ। ਉਹ ਤਾਂ ਚਲੋ ਆਪਣੇ ਘਰ 'ਚ ਹੀ ਪਾਣਾ ਸੀ ਨਾ, ਉਹ ਕਿਸੇ ਨੂੰ ਥੋੜੋ ਪਾ ਕੇ ਇਦਾਂ। ਨਹੀਂ, ਇਧਰੋਂ ਚੋਈ ਉਧਰੋਂ ਫੜਾਤੀ। ਅੱਛਾ ਅੱਛਾ, ਕੋਈ ਐਸਾ ਕੰਮ ਨਹੀਂ ਸੀ ਉਹਨਾਂ ਦਾ। ਇੱਕ ਦੂਜੇ ਦੀ ਲੈਕ ਉਹਨਾਂ ਦਾ ਅੱਛਾ ਦੀ ਰਿਹਾ ਹੈਗਾ ਸੀ। ਜਿਹੜਾ ਉਹਨਾਂ ਦਾ ਮੁੰਡਾ ਸੀਗਾ ਰਘੂਨਾਥ, ਲਘੂ ਜਿਹਨੂੰ ਕਹਿੰਦੇ, ਲਘੂ ਇੱਕ ਮਨੋਹਰ ਲਾਲ ਸੀ। ਮਨੋਹਰ ਲਾਲ ਦੋਏ ਸੀ। ਇੱਕ ਪ੍ਰੇਮ ਲਾਲ ਵੀ ਸੀ। 6 ਬੱਚੇ ਸੀ ਉਹਨਾਂ ਦੇ। ਆਹੋ, 6 ਬੱਚੇ ਸੀ, 4 ਮੁੰਡੇ ਸੀ, ਇੱਕ ਰਿਸ਼ੀ ਵੀ ਸੀਗਾ। 2 ਮੇਰੇ ਖਿਆਲ ਉਹਨਾਂ ਦੀਆਂ ਬੱਚੀਆਂ ਸੀ, ਉਹਨਾਂ ਦੇ ਦੱਸਣ ਦੇ ਬਕੌਲ। ਤੁਸੀਂ ਇਹਨਾਂ ਚੋਂ ਕਿਹਨੂੰ ਜਾਣਦੇ ਆ? ਬੱਚੀ ਜਿਹੜੀ ਸੀ ਕਿ ਕੋਈ ਕਿਸੇ ਦੇ ਅੰਦਰੋਂ ਬਾਹਰ ਨਹੀਂ ਸੀ ਨਿਕਲਦੀ। ਇਹਨਾਂ ਦੀ ਬੱਚੀ ਕੋਈ ਬਾਹਰ ਨਹੀਂ ਸੀ ਨਿਕਲਦੀ, ਆਪ ਹੀ ਸੀਗੇ। ਅੱਛਾ, ਯਾਨੀ ਕਿ ਪਰਦਾ ਹੀ ਪਰਦਾ ਸੀਗਾ। ਪਰਦਾ ਹੀ ਨਹੀਂ ਦੇਖੀਆਂ ਸੀ। ਇਹ ਨਹੀਂ। ਤੁਸੀਂ ਜਾਣਦੇ ਇਹਨਾਂ ਚੋਂ ਕਿਹਨੂੰ ਸੀ? ਤੁਹਾਡੇ ਆਪਣੇ ਹਾਣੀ ਕਿਹੜੇ ਸੀਗੇ ਇਹਨਾਂ ਦੇ? ਉਹ ਮਦਨ ਜਾਣਦੇ ਸੀ। ਮਦਨ ਨੂੰ? ਤੇ ਬਾਕੀ ਕੋਈ ਛੋਟਾ ਹੋਊ, ਕੋਈ ਵੱਡਾ ਹੋਊ। ਲੱਘੂ ਨੂੰ ਨਹੀਂ ਜਾਣਦੇ ਸੀ? ਲੱਘੂ ਨੂੰ ਵੀ ਜਾਣਦੇ ਸੀਗੇ। ਅੱਛਾ, ਉਹ ਕਿੱਦਾਂ ਦਾ ਸੀਗਾ? ਭਾਰਾ ਸੀਗਾ, ਭਾਰਾ ਸੀ। ਮਦਨ ਵੀ ਭਾਰਾ ਸੀਗਾ। ਅੱਛਾ, ਹਾਂ, ਇਸੇ ਦਾ ਤੇ ਬਸ ਇਦਾਂ ਦਾ ਹੀ ਸੀਗਾ। ਅੱਛਾ, ਮਾੜਾ ਹੀ ਸੀਗਾ। ਹਾਂ, ਮਾੜਕੂ ਜਿਹਾ। ਮਾੜਕੂ ਜਿਹਾ। ਤੇ ਗੇਮਾਂ ਆਪਾਂ ਕੀ ਕਰਦੇ ਹੁੰਦੇ ਸੀ ਉਸ ਵਕਤ? ਕਿਹੜੀਆਂ ਖੇਡਾਂ ਖੇਡਦੇ ਹੁੰਦੇ ਸੀ? ਕਬੱਡੀ, ਘੋਲ ਹੋਈ ਹੈ ਤਾਂ ਉਸ ਤੋਂ ਇਲਾਵਾ? ਘੋਲ, ਕਬੱਡੀ, ਹੋਰ ਬਾਕੀ ਇਹਨਾਂ ਨੇ ਬਹਿ ਜਾਣਾ ਦੁਪਹਿਰ ਨੂੰ ਤਾਸ਼ ਖੇਡਣੀ। ਅੱਛਾ, ਤਾਸ਼ ਖੇਡ ਲੈਂਦੇ ਸੀ? ਤਾਸ਼ ਖੇਡਦੇ। ਅੱਛਾ, ਆ ਚੌਂਕ 'ਚ ਇੱਥੇ ਸੀ ਚੌਂਕ, ਇੱਕ ਬੋਰਡ ਸੀ, ਪਿੱਪਲ ਸੀਗੇ, ਇੱਕ ਉਹ ਸਾਹਮਣੇ ਸੀਗੇ। ਬੈਠੇ ਆ, ਦੁਪਹਿਰਾ ਕੱਢਣਾ, ਗਰਮੀਆਂ ਕੱਢਣੀਆਂ। ਅੱਛਾ, ਚਲੋ ਜੀ, ਵਿਹਲੇ ਬਹਿ ਕੇ ਤੇ ਗਏ, ਕੋਈ ਪੱਠੇ ਪਾਉਣ ਚਲੇ ਗਿਆ, ਕੋਈ ਪਾਣੀ ਲਾਉਣ ਚਲੇ ਗਿਆ। ਨਾਲੇ ਉਦੋਂ ਬਾਬਾ ਜੀ ਇਹਨਾਂ ਚੀਜ਼ਾਂ ਤੋਂ ਇਲਾਵਾ ਕੋਈ ਐਂਟਰਟੇਨਮੈਂਟ ਦਾ ਜ਼ਰੀਆ ਹੋਰ ਹੈ ਵੀ ਨਹੀਂ। ਹੈ ਵੀ ਕੋਈ ਨਹੀਂ। ਕੱਲੇ ਇਹ ਵਿੱਚ ਮੋਬਾਈਲ ਸਿਨੇਮਾ ਬਣਾਇਆ ਹੋਇਆ ਹੈ। ਬਿਲਕੁਲ। ਇਹ ਚੀਜ਼ਾਂ ਉਦੋਂ ਕਿੱਥੇ ਸੀਗੀਆਂ? ਸਮਾਂ ਕਿਦਾਂ ਦਾ ਸੀ? ਚੰਗਾ ਸੀ? ਸਮਾਂ ਬਹੁਤ ਸੋਹਣਾ ਸੀ। ਸਮਾਂ ਇਸੇ ਤਰ੍ਹਾਂ ਦਾ ਸੀ। ਇਹ ਹੁਣ ਆ ਦੇਖੋ ਨਾ, ਉੱਚੇ ਜਿਵੇਂ ਮਕਾਨ ਬਣ ਗਏ, ਬਾਜ਼ਾਰ ਉੱਚਾ ਨੀਵਾਂ ਨਹੀਂ, ਉੱਥੋਂ ਪਾਣੀ ਛੱਪੜ ਤੋਂ ਛੱਡਣਾ, ਖਾਲ ਤੋਂ ਪੱਕਾ, ਉੱਥੋਂ ਛੱਡਣਾ ਪਿੰਡ ਨੂੰ ਸਾਰੇ ਨੂੰ, ਜਿੱਥੇ ਜਿੱਥੇ ਉੱਥੇ ਉੱਥੇ ਪਾਣੀ ਲੱਗਣਾ, ਜਿੱਥੇ ਜਿੱਥੇ ਦਰਖਤ ਹੈ, ਕੋਈ ਟਾਹਲੀ ਆ, ਦੂਸਰਾ ਨਿੰਮ ਆ, ਬੋੜ ਆ, ਪਿੱਪਲ ਆ, ਉੱਥੇ ਉੱਥੇ ਸਾਰੇ ਬਾਜ਼ਾਰਾਂ 'ਚ ਕਿ ਨਹੀਂ ਪਾਣੀ, ਜਾਣੀ ਕਿ ਆਪਾਂ ਤਰੋਂਦੇ ਨੇ, ਸਾਰੇ ਪਾਣੀ ਸਾਰੇ ਬਾਜ਼ਾਰਾਂ 'ਚ ਫਿਰ ਜਾਂਦਾ ਸੀ। ਵਾਹ ਜੀ ਵਾਹ, ਇੰਨੀ ਸਫਾਈ ਸੀ। ਸਫਾਈ ਤਾਂ ਹੁਣ ਵੀ ਤੁਹਾਡੇ ਪਿੰਡ 'ਚ ਕਾਫੀ ਹੈ? ਨਹੀਂ, ਹੁਣ ਤੇ ਘੱਟ ਬਹੁਤ ਆ। ਅੰਮ੍ਰਿਤਸਰੀਆਂ ਦੀ ਗੱਲ ਕਰਦੇ। ਅੰਮ੍ਰਿਤਸਰੀਆਂ ਦੀ ਗੱਲ ਸੁਣਾਓ। ਆਪ ਇੱਥੋਂ ਜਾਂਦੇ ਆ ਨਾ, ਇੱਥੇ ਲਾਹੌਰੋਂ ਹਾਂ, ਇੰਡੀਆ ਨੂੰ, ਜਲੰਧਰ ਨੂੰ ਜਾਂਦੇ ਆ। ਜੇ ਗੱਡੀ ਲੰਘਣੀ ਤੇ ਇਹਨਾਂ ਨੇ ਛਾਪੇ ਲੈ ਕੇ ਪੱਗਾਂ ਲਾਉਣੀਆਂ ਸਿੱਖਾਂ ਦੀਆਂ। ਤੁਹਾਡਾ ਭਰਾ ਹੁਣ ਬਾਹਰ ਕੇ ਬਾਬਾ ਇੰਨੀਆਂ ਪੱਗਾਂ ਲਾਈਆਂ ਆਪਣਾ ਦੇ ਇਹ ਗੱਲਾਂ ਤਾਂ ਅੰਮ੍ਰਿਤਸਰੀਆਂ ਦੀਆਂ। ਅੱਛਾ, ਬਾਕੀ ਦਿਨ ਇੱਥੇ ਜਿਹੜੇ ਆ ਹੁਣ ਜਿੰਨੇ ਵੀ ਅੰਮ੍ਰਿਤਸਰੀ ਆ ਸਭ ਇੱਕ ਜਿਹੇ ਆ। ਉਹ ਫਿਰ ਤੁਹਾਡੇ ਰੰਗ 'ਚ ਰੰਗ ਹੋ ਗਏ ਨਾ? ਸਾਡੇ ਰੰਗ ਜਾਂਗਾ। ਠੀਕ ਹੈ, ਤੁਸੀਂ ਬੰਦੇ ਬਣਾਤੇ ਆ ਨਾ ਜੀ। ਕੀ ਪਤਾ ਇਹਨਾਂ ਨੇ ਸਾਨੂੰ ਬਣਾਇਆ, ਕਦੇ ਇਹਨਾਂ ਨੂੰ ਬਣਾ। ਆ ਦੇਖੋ ਨਾ, ਆ ਸਾਰੇ ਪਿੰਡ ਦੇ ਮੁੰਡੇ ਸੀਗੇ, ਉਹ ਬੈਠੇ। ਇਹਨਾਂ ਨੇ ਬਣਾਇਆ ਹੁੰਦਾ ਤੁਸੀਂ ਛਾਪੇ ਲੈ ਕੇ ਖੜੇ ਹੋਣਾ। ਨਹੀਂ, ਹੁਣ ਤੇ ਨਹੀਂ। ਇਹ ਗੱਲਾਂ ਬਣੀਆਂ ਜੀ, ਦੁਨੀਆ ਬਦਲ ਜਾਂਦੀ ਆ। ਦੁਨੀਆ ਬਦਲ ਜਾਂਦੀ ਆ, ਬਿਲਕੁਲ। ਬਾਕੀ ਹਾਲਾਤ ਹੁਣ ਹਰ ਸ਼ੈ ਬਦਲ ਗਈ ਆ, ਪਹਿਲੇ ਵਰਗੀ ਕੋਈ ਵੀ ਸ਼ੈ ਨਹੀਂ ਰਹੀ ਹੈਗੀ। ਉਹ ਅੱਲਾ ਬਣੀਆਂ ਹੀ ਆ, ਉਹ ਬਣਾਈਆਂ ਲੋਕਾਂ ਨੇ। ਅੱਛਾ ਬਜ਼ੁਰਗੋ, ਇਸ ਪਿੰਡ ਦੇ ਵਿੱਚ ਕਿਹੜੀਆਂ ਕਿਹੜੀਆਂ ਬਰਾਦਰੀਆਂ ਬੈਠੀਆਂ ਇਸ ਟਾਈਮ? ਇਸ ਟਾਈਮ ਰਹਿੰਦੇ ਫਕੀਰ ਵੀ ਇੱਥੇ ਹੈਗੇ ਆ। ਮੇਰਾ ਇੱਕੋ ਘਰ ਆ। ਫਕੀਰ ਵੀ ਰਹਿੰਦੇ ਆ, ਜਲਾਹ ਵੀ ਰਹਿੰਦੇ ਆ, ਮੋਜੀ ਵੀ ਰਹਿੰਦੇ ਆ, ਹਰ ਕੌਮ ਇੱਥੇ ਰਹਿੰਦੀ ਹੈ। ਰਾਈ ਸਾਰੀਆਂ ਬਰਾਦਰੀਆਂ ਜੀ, ਮੈਂ ਦੱਸਿਆ, ਰਾਈ ਵੀ ਇੱਥੇ ਆ। ਰਾਈ ਵੀ ਬੈਠੇ, ਰਾਜਪੂਤ ਵੀ ਹੈਗੇ? ਰਾਜਪੂਤ ਵੀ, ਸਾਰੇ ਰਾਜਪੂਤ ਹੀ ਆ। ਹਾਂ, ਗੁੱਜਰ ਨਹੀਂ ਹੋਣੇ? ਗੁੱਜਰ ਵੀ ਬਹੁਤ ਆ। ਕਿਹੜਾ ਜ਼ਿਲ੍ਹਿਆਂ 'ਚੋਂ ਆ ਕੇ ਬੈਠੇ ਆ? ਇਹ ਹੁਸ਼ਿਆਰਪੁਰ ਦੇ ਵੀ ਆ, ਅੱਛਾ, ਜਲੰਧਰ ਦੇ ਵੀ ਹੈਗੇ ਆ, ਤੇ ਲੁਧਿਆਣੇ ਦੇ ਵੀ ਹੈਗੇ ਆ, ਅੱਛਾ, ਅੰਮ੍ਰਿਤਸਰ ਵੀ ਹੈਗਾ, ਗੁਰਦਾਸਪੁਰ ਵੀ ਹੈਗਾ। ਹਾਂ ਬਾਬਾ, ਜਦੋਂ 47 ਦਾ ਟਾਈਮ ਆਇਆ ਸੀ, ਜਦੋਂ ਉਜਾੜਾ ਪਿਆ, ਹਾਂਜੀ, ਫਿਰ ਉਹ ਵਿਚਾਰਿਆਂ ਨੂੰ ਸਾਰਿਆਂ ਨੂੰ ਜਾਣਾ ਪੈ ਗਿਆ, ਉਧਰ ਵਾਲਿਆਂ ਨੂੰ ਇੱਧਰ ਆਉਣਾ ਪੈ ਗਿਆ।
ਇਹ ਸਾਨੂੰ ਦੱਸੋ ਵੀ ਕਿੱਦਾਂ ਉੱਥੋਂ ਫਿਰ ਨਿਕਲ ਕੇ ਗਏ? ਇਹ ਜਿਸ ਤਰ੍ਹਾਂ ਇਹ ਇੱਥੋਂ ਜੁੜ ਕੇ ਗਏ ਆ ਨਾ, ਪਹਿਲੇ ਤਾਂ ਸਾਨੂੰ ਹੁਕਮ ਹੋ ਗਿਆ ਸਾਰੇ ਪਿੰਡ ਨੇ ਇਕੱਠੇ ਕਰਕੇ ਕਿ ਨਹੀਂ ਤੇ ਜਿੰਨੇ ਮੁਸਲਮਾਨਾਂ ਦੇ ਉਸ ਜਗ੍ਹਾ ਤੇ ਚੱਲ ਜਾਓ, ਆਪਣੇ ਆਪਣੇ ਮਹਫੂਜ਼ ਜਗ੍ਹਾ ਤੇ ਚਲੇ ਜਾਓ। ਕੋਈ ਬਾਹਰ ਚਲੇ ਜਾਓ, ਕੋਈ ਗੱਬੀਆਂ ਵਾਲੇ ਚਲੇ ਜਾਓ, ਕੋਈ ਰਾਜਾ ਵਾਲੇ ਚਲੇ ਜਾਓ, ਮੁਸਲਮਾਨ ਜਿੱਥੇ ਜੇ ਮੁਸਲਮਾਨ ਦੇ ਘਰ। ਇੱਥੋਂ ਆਉਣੇ ਆ ਖੁਰੜਿਆਂ ਤੋਂ ਲੱਗ ਕੇ ਲਵਕੇ ਕੀ ਫਲਾਈ ਕੀ 8-10 ਪਿੰਡ ਬੁੱਕਵਾਲਾ ਜੜਿਆਲਾ, ਪੱਕਾ ਜੜਿਆਲਾ, ਪਾਵਲਾਣੀ ਜੜਿਆਲਾ ਸਾਰੇ ਇਕੱਠੇ ਇੱਥੇ ਹੋਣੇ ਸੀਗੇ। ਅੱਛਾ, ਉਹਨਾਂ ਨੇ ਸਾਨੂੰ 8-10 ਦਿਨ ਪਹਿਲੇ ਕਹਿ ਦਿੱਤਾ ਇੱਥੇ ਦੁਨੀਆ ਇਕੱਠੀ ਹੋਣੀ ਆ, ਅਗਰ ਧੀਆਂ ਭੈਣਾਂ ਨੂੰ ਜਾਂ ਸਾਡੀ ਭੈਣ ਨੂੰ ਜਾਂ ਸਾਡੀ ਮਾਂ ਨੂੰ ਕਿਸੇ ਨੇ ਉਂਗਲ ਕਰਦੀ ਆਣ ਕੇ ਨਹੀਂ ਅਭੀ ਅਸੀਂ ਆਪਸ ਵਿੱਚ ਮਰ ਜਾਣਾ। ਸਹੀ, ਤੁਸੀਂ ਬਿਹਤਰ ਆ ਗੱਡੇ ਸਾਡੇ ਲਵੋ ਤੇ ਸਮਾਨ ਆਪਣਾ ਉੱਥੇ ਲੈ ਜਾਓ। ਠੀਕ, ਅਸੀਂ ਆਪਣਾ ਸਮਾਨ ਲੈ ਗਏ, ਲੁੱਟ ਮਾਰ ਹੋ ਗਏ, ਇੱਥੇ ਆ ਗਏ। ਇੱਥੋਂ ਆਵਾਗੜ ਚਲੇ ਗਏ, ਆਵਾਗੜ ਤੋਂ ਕਾਫਲਾ ਚਲੇ ਗਿਆ ਜੜ੍ਹਾਂ ਵਾਲੇ ਜਾ ਕੇ ਇਹਨਾਂ ਦਾ ਨੁਕਸਾਨ ਹੋਇਆ। ਅੱਛਾ, ਇੱਥੇ ਇਹਨਾਂ ਲੋਕਾਂ ਦਾ ਉੱਥੇ ਤਾਂ ਕਈ 12 ਪਿੰਡ ਦੇ ਇੱਥੋਂ ਗਏ, ਉਧਰੋਂ ਵੀ ਆਏ ਹੋਣਗੇ, ਉੱਥੇ ਨੁਕਸਾਨ ਵਾਹਵਾ ਹੀ ਹੋਇਆ। ਅੱਛਾ, ਉੱਥੇ ਮਾਰਵਾੜ ਫਲਾਈ ਵਾਲੇ ਵੀ ਹੋਈ ਆ, ਫਲਾਈ ਵਾਲੇ ਵੀ ਹੋਈ ਆ, ਦੂਸਰੇ ਇਹਨਾਂ ਨਾਲ ਪਾਂਧੀਆਂ ਵਾਲੇ ਨਾਲ। ਇੱਥੇ ਵੀ ਸਿੱਖ ਮਰੇ ਆ, ਕੋਈ ਉਹਨਾਂ ਦੇ ਵੀ ਮਰੇ ਜੰਗਲੀ ਕਿ ਕਰਦੇ ਕਰਾਉਂਦੇ ਇੱਥੇ ਪਹੁੰਚ ਗਏ। ਫਿਰ ਆਪਣੇ ਕੋਈ ਚੂਹੇ ਕੇ ਚਲੇ ਗਿਆ, ਕੋਈ ਜਲੰਧਰ ਚਲੇ ਗਿਆ, ਕੋਈ ਲੁਧਿਆਣੇ ਚਲੇ ਗਿਆ, ਕੋਈ ਜਿੱਧਰ ਮੂੰਹ ਕੀਤਾ ਆਪਣੇ ਰਸਤੇ 'ਚ ਲੈ ਲਿਆ। ਇਹ ਫਿਰ ਜਿਹੜੇ ਇਹਦਾ ਮਤਲਬ ਇੱਥੇ ਆਏ ਸੀ ਪਿੰਡ ਵਾਲਿਆਂ ਨਾਲ ਕੋਈ ਨੁਕਸਾਨ ਨਹੀਂ ਹੋਇਆ? ਪਿੰਡ ਵਾਲਿਆਂ ਦਾ ਕੋਈ ਬਾਹਰ ਜਾ ਕੇ ਹੋਇਆ। ਉਹ ਫਿਰ ਲੁੱਟਿਆ, ਕੋਈ ਬਾੜ ਪੈ ਗਿਆ, ਕੋਈ ਰਾਜਾ ਵਾਲਾ ਪੈ ਗਿਆ, ਕੋਈ ਲੁੱਟ ਮਾਰ ਫਿਰ ਇਸੇ ਤਰ੍ਹਾਂ ਹੀ ਹੋਈ ਹੈ। ਤੁਹਾਡੇ ਨਾਲ ਇਹਦਾ ਮਤਲਬ ਫਿਰ ਜਾਣ ਲੱਗਿਆ ਮੁਲਾਕਾਤ ਵੀ ਨਹੀਂ ਹੋ ਸਕੀ? ਜਾਣ ਲੱਗਿਆ ਮੁਲਾਕਾਤ ਨਹੀਂ ਹੋਈ। ਤੁਹਾਨੂੰ ਪਛਤਾਵਾ ਤਾਂ ਬਹੁਤ ਹੋਇਆ ਹੋਣਾ ਵੀ ਜਿਨ੍ਹਾਂ ਵਿੱਚ ਅਸੀਂ ਰਹਿੰਦੇ ਜੰਮੇ ਜਵਾਨ ਹੋਏ ਆ। ਉਹ ਤਾਂ 4 ਦਿਨ ਹੁੰਦਾ ਪਛਤਾਵਾ, ਫਿਰ ਆਸਤੇ ਆਸਤੇ ਫਿਰ ਨਹੀਂ ਭੁੱਲਦਾ ਤਾਂ ਨਹੀਂ ਹੈਗਾ, ਲੇਕਿਨ ਉਹ ਫਿਰ ਇਹ ਵੀ ਬੰਦਾ ਆਪਣੇ ਰੁਝੇਵੇਂ ਜਾਂਦਾ ਆ। ਉਹ ਹੁਣ ਤੁਹਾਨੂੰ ਹੁਣ ਵੀ ਗੱਲਾਂ ਯਾਦ ਆ ਰਹੀਆਂ, ਨਾ ਯਾਦ ਆ ਭੁੱਲੇ ਹੁੰਦੇ ਤੇ ਕਿੱਥੋਂ ਯਾਦ ਆਣੇ? ਉਹਨੇ ਤੇ ਵੱਡਿਆਂ ਦੇ ਯਾਦ ਆ ਗਿਆ, ਹੁਣ ਮੰਡੀਰ ਦਾ ਨਹੀਂ ਪਤਾ ਲੱਗਦਾ। ਬਾਬਾ ਨਾਲ ਹੀ ਪਿੰਡ ਤੁਹਾਡੇ ਸ਼ਹੀਦ ਭਗਤ ਸਿੰਘ ਦਾ ਆ? ਭਗਤ ਸਿੰਘ ਦਾ, ਹਾਂਜੀ। ਇੱਥੇ ਜੈਸੇ ਲੇਕਿਨ ਭਗਤ ਸਿੰਘ ਦਾ ਇੱਥੇ ਮੇਲਾ ਲੱਗਦਾ ਹੁੰਦਾ ਸੀ, ਦੀਵਾਨ ਲੱਗਦਾ, ਦੀਵਾਨ ਕਹਿੰਦੇ ਹੁੰਦੇ ਸੀ। 4 ਚੁਫੇਰੇ ਦੀ ਦੁਨੀਆ ਉੱਥੇ ਆਉਣੀ, ਜਾਣੀ ਕਿ ਜਸ਼ਨ ਮਨਾਉਣ ਵਾਸਤੇ। ਉੱਥੇ ਘੋੜ ਦੌੜ ਹੋਣੀ, ਕੁਸ਼ਤੀਆਂ ਹੋਣੀਆਂ, ਇਹਨਾਂ ਲੈਕਚਰ ਕਰਨੇ ਸਿੱਖਾਂ ਨੇ ਭਗਤ ਸਿੰਘ ਦੇ ਬਾਰੇ 'ਚ ਲੈਕਚਰ ਕਰਨੇ। ਕੋਈ ਇੱਧਰੋਂ ਆ ਗਿਆ, ਕੋਈ ਇੱਧਰੋਂ ਆ ਗਿਆ, ਇਨਕਲਾਬੀ। ਤੁਸੀਂ ਜਾਂਦੇ ਰਹੇ? ਅਸੀਂ ਜਾਂਦੇ ਰਹੇ। ਅੱਛਾ, ਤੁਸੀਂ ਦਰਜ਼ੀਆਂ ਦਾ ਕੰਮ ਕਰਦੇ ਹੁੰਦੇ ਹੋ? ਦਰਜ਼ੀਆਂ ਇਹਨਾਂ ਦੇ ਕੱਪੜੇ ਕੁਪੜੇ ਸੀਂਦੇ ਹੁੰਦੇ? ਕੱਪੜੇ। ਠੀਕ। ਕਿੰਨੀ ਸਿਲਾਈ ਲੈਂਦੇ ਸੀ ਉਦੋਂ? ਉਦੋਂ ਸਿਲਾਈ ਕਦੀ ਗੁੜ ਫੜਾਤਾ, ਕਦੀ ਦਾਣੇ ਫੜਾਤੇ, ਕਦੀ ਇਹੋ ਹੀ ਹੁੰਦੇ ਸੇਪਾਂ, ਜਿਹਨੂੰ ਸੇਪ ਕਹਿੰਦੇ ਆ। 6 ਮਹੀਨੇ ਨਹੀਂ ਇਦਾਂ ਹੀ ਇਹਦੀ ਮਜ਼ਦੂਰੀ, ਜਾਣੀ ਕਿ ਮਜ਼ਦੂਰੀ ਜਿਨਸਾਂ ਦੀ ਸੀ, ਪੈਸਾ ਤਾਂ ਹੈ ਹੀ ਨਹੀਂ ਸੀ। ਇਸੇ ਤਰ੍ਹਾਂ ਦਾ ਸੀ ਪਿੱਛੇ ਜਦੋਂ ਇਹ ਆਏ ਉਦੋਂ ਵੀ ਇਸੇ ਤਰ੍ਹਾਂ ਦਾ ਸੀ। ਉਦੋਂ ਪੈਸਾ ਕੋਈ ਨਹੀਂ ਸੀ, ਕਿਸੇ ਨੇ ਦਾਣੇ ਦੇਣੇ, ਕਿਸੇ ਨੇ ਕੁਛ ਕਰਨਾ, ਕਿਸੇ ਨੇ ਕੁਛ ਕਰਨਾ। ਉਦੋਂ ਰਕਮਾਂ ਕਿੱਥੇ ਘਰਾਂ 'ਚ? ਰਕਮਾਂ ਕਿੱਥੇ ਹੁੰਦੀਆਂ? ਹੁਣ ਤੇ ਸੂਟ ਦੇ 800 ਰੁਪਏ ਲੈਣ ਦਾ। ਹੁਣ ਤਾਂ ਕੱਪੜਾ ਭਾਵੇਂ ਸਸਤਾ ਹੋਵੇ, ਸਵਾਈ ਮਹਿੰਗੀ ਆ। ਸਵਾਈ ਮਹਿੰਗੀ ਹੋ ਗਈ ਆ। ਅਸੀਂ 6 ਪੈਸੇ ਲੈਂਦੇ ਰਹੇ। ਤੁਹਾਨੂੰ ਕੋਈ ਆ ਕੇ ਕਹਿੰਦਾ ਨਹੀਂ ਤੁਸੀਂ ਮੇਰਾ ਜਰਾ ਇਦਾਂ ਜਿਹੜਾ ਟਿਚਨ ਟੈਟ ਕਰਕੇ ਸੀਣਾ? ਉਦੋਂ ਇਹ ਰਵੱਈਆ ਹੀ ਨਹੀਂ ਸੀਗਾ। ਅੱਛਾ, ਉਦੋਂ ਰਵੱਈਆ ਕੋਈ ਨਹੀਂ, ਜਵਰੀ ਆ ਕੇ ਨਹੀਂ ਆ ਕੇ ਸੀਣੀ ਤੇ ਸਫੈਦ ਧਾਗੇ ਨੇ ਸੀ ਜਾਣੀ ਆ। ਅੱਛਾ, ਸਾਰੇ ਜਿਹੜਾ ਮਰਜ਼ੀ ਤੇ ਹੁਣ ਫੈਸ਼ਨ 'ਚ ਆ ਗਈ ਦੁਨੀਆ। ਹੁਣ ਤਾਂ ਰੀਲਾਂ ਜਿਸ ਰੰਗ ਦਾ ਕੱਪੜਾ ਉਸ ਰੰਗ ਦੀ ਰੀਲ ਹੈ। ਉਦੋਂ ਕੋਈ ਇਹੋ ਜਿਹਾ ਉਦੋਂ ਵੀ ਮਸ਼ੀਨਾਂ ਹੀ ਹੁੰਦੀਆਂ ਸੀਗੀਆਂ? ਮਸ਼ੀਨ ਸਾਡੇ ਜਿਹੜੇ ਵੱਡੇ ਦਾਦਾ ਸੀਗੇ ਨੇ, ਉਹ ਹੱਥ ਨਾਲ ਸਿਲਾਈ ਕਰਦਾ, ਮਸ਼ੀਨਾਂ ਉਹਦੇ ਹੱਥ, ਉਹਦੀ ਜ਼ਿੰਦਗੀ 'ਚ ਆਈਆਂ। ਅੱਛਾ, ਪਹਿਲੇ ਹੱਥ ਨਾਲ ਸਿਲਾਈ ਸੀ। ਅੱਛਾ, ਇਹ ਜਿਹੜੇ ਤੁਹਾਡੇ ਹਾਣੀ ਸੀਗੇ, ਲੱਗੂ ਹੋਣੀ, ਹੋਰ ਲਾਲ ਹੋਣੀ, ਜਵਾਲਾ ਸਿੰਘ, ਠਾਕਰ ਸਿੰਘ ਜਿਹੜੇ ਸੀਗੇ, ਇਹ ਸਿੱਖ ਸੀਗੇ? ਹਾਂ, ਇਹ ਸਿੱਖ ਸੀਗੇ। ਇਹ ਤੁਹਾਨੂੰ ਯਾਦ ਨਹੀਂ ਆਇਆ ਮੁੜ ਕੇ ਕਦੇ ਵੀ ਯਾਰ ਕਿਤੇ ਸਾਡਾ ਟੱਕਰਾ ਹੋਣਾ ਚਾਹੀਦਾ, ਮਿਲਣਾ ਚਾਹੀਦਾ? ਨਹੀਂ, ਇੱਕ ਵਾਰੀ ਸਾਨੂੰ ਕਾਰਡ 'ਚ ਗਿਆ ਸੀ ਸਾਡਾ ਵਾਲਦਾ। ਅੱਛਾ, ਮਿਲ ਕੇ ਆਇਆ ਸੀ। ਹਾਂ, ਉੱਥੇ ਮਿਲ ਕੇ। ਉੱਥੇ ਬੜਾ ਪਿੰਡ ਸੀ ਇੱਕ, ਉੱਥੇ ਸੀ। ਕਿੱਥੇ ਰਹਿੰਦੇ ਹੁਣ ਜਾ ਕੇ? ਕਿੱਥੇ ਬਸੇ ਜਾ ਕੇ? ਇੰਡੀਆ 'ਚ ਬਸੇ ਕਿਹੜੀ ਜਗ੍ਹਾ ਤੇ ਜਾ ਕੇ?
ਬੜਾ ਪਿੰਡ ਆ ਫਗਵਾੜੇ ਦੇ ਵਿੱਚ। ਅੱਛਾ, ਫਗਵਾੜੇ 'ਚ। ਉੱਥੇ ਉਹ ਮਾਮਾ ਸੀ ਸਾਡੇ ਮਾਂ ਦਾ। ਅੱਛਾ, ਉਹਦਾ ਭਰਾ ਰਹਿੰਦਾ ਸੀ ਉੱਥੇ, ਅਜੇ ਉੱਥੇ ਹੀ ਆ, ਉੱਥੇ ਹੀ ਮਰ ਗਿਆ। ਅੱਛਾ, ਔਲਾਦ ਤਾਂ ਉਹ ਔਲਾਦ ਹੈ ਉਹਦੀ ਉੱਥੇ। ਰਾਬਤੇ 'ਚ ਆਪਣੇ ਨਾਲ? ਨਹੀਂ, ਕੋਈ ਰਾਬਤਾ ਨਹੀਂ ਹੋਇਆ। ਅੱਛਾ, ਕਿੰਨੀ ਦੇਰ ਤੋਂ ਨਹੀਂ ਰਾਬਤਾ ਹੋਇਆ? ਰਾਬਤਾ ਇਹ ਨਹੀਂ ਹੋਇਆ ਸਾਨੂੰ 70 ਤੋਂ ਨਹੀਂ ਹੋਇਆ। ਕਾਰਡ 'ਚ ਗਏ 8-9। ਹਾਂ। ਕੀ ਨਾਂ ਆ ਹੋ ਸਕਦਾ ਸੁਣਦੇ ਤੁਹਾਨੂੰ ਰਾਬਤਾ ਕਰ, ਨਾਂ ਦੱਸਿਓ ਜ਼ਰਾ। ਮੈਨੂੰ ਉਹਨਾਂ ਦੇ ਨਾਵਾਂ ਦਾ ਵੀ ਨਹੀਂ ਪਤਾ। ਉਹਨਾਂ ਦੇ ਬਜ਼ੁਰਗਾਂ ਦੇ ਨਾਂ ਦੱਸ ਦਿਓ। ਉਹਨਾਂ ਮਾਸਟਰ ਅਜੀਜ਼, ਅੱਛਾ, ਉਹਦੇ ਬਾਪ ਨਾਂ ਸੀ ਫਕੀਰ ਮੁਹੰਮਦ। ਅੱਛਾ। ਇਹ ਫਗਵਾੜੇ ਵਿੱਚ ਕਿਹੜੇ ਪਿੰਡ 'ਚ ਰਹਿੰਦੇ ਸੀ? ਬੜੇ ਪਿੰਡ। ਬੜੇ ਪਿੰਡ ਵਿੱਚ। ਬੜੇ ਪਿੰਡ। ਅਗਰ ਸੁਣਦੇ ਹੋਏ ਜਾਂ ਕੋਈ ਬੰਦਾ ਉਹਨਾਂ ਨੂੰ ਜਾਣਦਾ ਸੁਣਦਾ ਹੈ ਤਾਂ ਉਹਨਾਂ ਨਾਲ ਲਾਜ਼ਮੀ ਰਾਬਤਾ ਬਿਲਕੁਲ ਕਰ ਹੋ ਸਕਦਾ। ਸਕਦਾ ਵਿਛੜੇ ਮਿਲ ਜਾਣ। ਮੈਂ ਵਿਆਹ ਵੀ ਉਹਨਾਂ ਦੇ ਜਾਂ। ਅੱਛਾ, ਤੁਸੀਂ ਵਹਿ ਵੀ ਉਹਨਾਂ ਦੀ? ਆਹੋ, ਵੱਡੇ ਪਰ ਜਗਤਾਰ ਸਿੰਘ ਹੁੰਦਾ ਸੀ, ਤੁਸੀਂ ਉਹਦਾ ਜ਼ਿਕਰ ਕਰਦੇ ਸੀ। ਜਗਤਾਰ ਸਿੰਘ ਲੰਬੜਦਾਰ ਸੀ। ਅੱਛਾ, ਬਿੱਕਰ ਸਿੰਘ ਦਾ ਭਤੀਜਾ। ਬਿੱਕਰ ਸਿੰਘ ਦਾ ਭਤੀਜਾ। ਇੱਕ ਦੂਸਰਾ ਉਹਦਾ ਭਰਾ ਹੋ ਸੀ ਇਕਬਾਲ। ਅੱਛਾ, ਉਹ ਵੀ ਉਹਦਾ ਭਰਾ ਸੀ। ਅੱਛਾ, ਠੀਕ ਹੈ। ਤੇ ਅੱਗੇ ਉਹਨਾਂ ਦੇ ਸਾਹਮਣੇ ਸੀਗਾ ਮਾਨਤਾ ਸਿੰਘ ਸੂਬੇਦਾਰ। ਹਾਂ। ਉਹ ਉੱਪਰਲੇ ਆਪਣਾ ਬਾਜ਼ਾਰ ਗਏ ਨਹੀਂ ਨਾ, ਉਹ ਬੈਠ ਕੇ ਭਾਈ ਦੂਸਰੇ ਇੱਕ ਲੁਹਾਰਾਂ ਦੇ ਕੋਲ ਆ, ਉਹਦੇ ਉੱਤੇ ਨਾਂ ਲਿਖਿਆ। ਹੁਣ ਤਾਂ ਉਹਨਾਂ ਟਾਟ ਪਰਦੇ ਦੇ ਉੱਤੇ ਲਿਖਿਆ ਸੀ ਨਾ, ਉਹ ਵੀ ਖਤਮ ਹੋ ਗਿਆ। ਉਹ ਨਾਂ ਖਤਮ ਹੋ ਗਏ। ਨਾਂ ਖਤਮ। ਸਾਰਾ ਜੀ ਜਦੋਂ ਹੁਣ ਨਵੇਂ ਮਤਲਬ ਬਣਦੇ ਆ ਤਾਂ ਅਗਲੇ ਨੇ ਆਪਣੀ ਨਸਲ ਦੇ ਨਾਂ ਬਾਬਾ ਲਾਲ ਦੀ ਨਾ ਰੁੜੀਆ ਘੁਮਿਆਰ ਵੀ ਬੜਾ ਤੁਹਾਡੇ ਦੇ ਨਾਲ। ਆਹ ਰੋਈਆ ਘੁਮਿਆਰ ਵੀ ਇੱਥੇ ਸੀ। ਅੱਛਾ, ਰੁੜੀਆ ਘੁਮਿਆਰ। ਹਾਂ ਜੀ। ਉਹ ਵੀ ਇੰਡੀਆ ਚਲਾ ਗਿਆ? ਨਹੀਂ, ਘੁਮਿਆਰ ਤਾਂ ਇੱਥੇ ਦਾ ਸੀ। ਠੀਕ ਆ। ਹਾਂ, ਇੱਕ ਉਹਦਾ ਪੁੱਤ, ਇੱਕ ਖੁਸ਼ੀਆ ਸੀ, ਇੱਕ ਉਹਦਾ ਬਰਕਤ ਸੀ। ਪੁਰਾਣੇ ਹੁਣ ਇਸ ਪਿੰਡ 'ਚ ਮਤਲਬ ਪੁਰਾਣੇ ਬੰਦੇ ਤੁਸੀਂ ਆ, ਲਗਭਗ ਤੁਹਾਡੀ ਹਯਾਤੀ ਰੱਖੇ? ਹਾਂਜੀ। ਠੀਕ ਆ। ਉਹ ਫਕੀਰ ਆ, ਫਕੀਰਾਂ ਦੇ ਨਿਆਣੇ ਛੋਟੇ ਛੋਟੇ ਆ, ਉਹਨਾਂ ਦਾ ਵੱਡਾ ਕੋਈ ਨਹੀਂ। ਵੱਡਾ ਕੋਈ ਨਹੀਂ ਹੈਗਾ। ਹਾਂ, ਉਹ ਜਾਣਦੇ ਕੋਈ ਨਹੀਂ। ਹਾਂ, ਅਗਰ ਜੋ ਆਉਣ, ਮੈਂ ਬਿਸਮਿਲ੍ਲਾ, ਮੈਂ ਉਹਨਾਂ ਦੀ ਖਿਦਮਤ ਕਰੂੰ। ਤੁਸੀਂ ਕੀ ਸਾਰਾ ਪਿੰਡ ਕਰੂ ਖਿਦਮਤ ਜੀ ਉਹਨਾਂ ਦੀ? ਉਹ ਤਾਂ ਇਸ ਪਿੰਡ ਦੇ ਮਾਲਕ ਆ। ਆਹੋ। ਬਾਕੀ ਜੀ ਬਾਬਾ ਜੀ ਉਹਨਾਂ ਨਾਲ ਗੱਲਬਾਤ ਤੁਸੀਂ ਸੁਣੀ ਹੈ, ਜਿੰਨੀ ਕਿ ਨਾ ਕੁਝ ਮਾਲੂਮਾਤ ਹੈਗੀ ਸੀ ਤੁਹਾਡੇ ਨਾਲ ਸਾਂਝੀ ਕੀਤੀ ਆ। ਪਿੰਡ ਦੇ ਵਿਊ ਤੁਹਾਨੂੰ ਦਿਖਾਉਣੇ ਆ, ਜਿਸ ਜਗ੍ਹਾ ਤੇ ਉਹ ਰਹਿੰਦੇ ਸੀਗੇ, ਜਿੱਥੇ ਜਿੱਥੇ ਘਰ ਸੀ, ਉਹ ਕੋਸ਼ਿਸ਼ ਕਰਦੇ ਆ ਤੁਹਾਨੂੰ ਦਿਖਾਉਣ ਦੀ, ਕਿਉਂਕਿ ਪੁਰਾਣੀ ਤਾਂ ਹੁਣ ਚੀਜ਼ ਕੋਈ ਨਹੀਂ ਹੈਗੀ, ਢਾਹ ਕੇ ਨਵੇਂ ਬਣ ਗਏ, ਲੇਕਿਨ ਉਹ ਜਗ੍ਹਾ ਤੁਹਾਨੂੰ ਦਿਖਾ ਸਕਣਗੇ ਇਸ ਜਗ੍ਹਾ ਤੇ ਉਹਨਾਂ ਦੇ ਘਰ। ਇਨਸ਼ਾਅੱਲਾ ਜੀ ਫਿਰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਕਿਸੇ ਨਵੇਂ ਬਜ਼ੁਰਗ ਦੇ ਨਾਲ ਤੁਹਾਡੀ ਖਿਦਮਤ ਹਾਜ਼ਰ ਹੋਵਾਂਗੇ ਜੀ, ਰੱਬ ਰੱਖਾ। ਤੇ ਬਾਕੀ ਤੁਸੀਂ ਵੀਡੀਓ ਜਿਹੜੀ ਉਹ ਦੇਖਿਓ ਪਿੰਡ ਦੀ। ਬਿੱਕਰ ਸਿੰਘ ਬਿੱਕਰ ਸਿੰਘ, ਜਵਾਲਾ ਸਿੰਘ, ਬਿੱਕਰ ਸਿੰਘ। ਉਧਰ ਨੂੰ ਚੱਲੇ ਆ। ਅੱਛਾ, ਉਧਰ ਚੱਲੇ। ਪਿੰਡ ਕਾਫੀ ਸਾਫ ਸੁਥਰਾ ਆ ਜੀ, ਬਾਜ਼ਾਰ ਸੋਲਮ ਲੱਗੇ ਆ, ਬਹੁਤ ਸੋਹਣਾ ਸਾਫ ਸੁਥਰਾ ਪਿੰਡ ਆ। ਇਹਦਾ ਚੰਨਣ ਲੰਬੜਦਾਰ ਆ, ਜਿਹੜਾ ਚੰਨਣ ਸਿੰਘ ਦਾ ਘਰ ਸੀਗਾ, ਤੇ ਲੰਬੜਦਾਰ ਸੀਗੇ ਪਿੰਡ ਦੇ। ਇਹ ਦੋ ਲੰਬੜਦਾਰ ਸੀ। ਅੱਛਾ, ਇੱਕ ਸੁਗਰਾਵਾਂ ਦੇ, ਜਿਹੜੇ ਆ ਰਹੇ। ਅੱਛਾ। ਇਹ ਚੰਨਣ ਸਿੰਘ ਦਾ ਘਰ ਸੀਗਾ ਜੀ, ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਚੰਨਣ ਸਿੰਘ ਲੰਬੜਦਾਰ ਦਾ ਘਰ ਸੀਗਾ। ਇਹ ਠਾਕਰ ਸਿੰਘ ਔਰ ਜਵਾਲਾ ਸਿੰਘ ਦਾ ਘਰ ਸੀਗਾ। ਇਹ ਦੇਖੋ ਜੀ, ਇਹ ਜਿਹੜਾ ਤੁਹਾਨੂੰ ਘਰ ਨਜ਼ਰ ਆ ਰਿਹਾ, ਇਹ ਠਾਕਰ ਸਿੰਘ ਔਰ ਜਵਾਲਾ ਸਿੰਘ ਦਾ ਘਰ ਸੀਗਾ। ਇਹ ਹੁਣ ਨਵੇਂ ਬਣ ਗਏ ਆ। ਨਵੀਂ ਜਗ੍ਹਾ ਉਹੀ ਆ, ਘਰ ਨਵੇਂ ਬਣ ਗਏ। ਘਰ ਤਾਂ 70 ਸਾਲ ਹੋ ਗਏ ਜੀ, ਬਦਲਨੇ ਸੀ। ਨਾਨਕ ਸੀ, ਜਗਤਾਰ ਸਿੰਘ ਸੀਗਾ। ਨਾਨਕ ਉਹ ਹੋ ਗਿਆ ਜਗਤਾਰ ਸਿੰਘ ਦਾ ਭਤੀਜਾ ਸੀ ਨਾ। ਅੱਛਾ, ਉਹ ਸੀ ਬਾਹਮਣੇ ਰਹਿੰਦਾ ਸੀ। ਹਾਂ। ਕਬੀ ਖੜੀ ਜਿਗਰ ਗਈ। ਅੱਛਾ, ਨਾਨਕ ਕੁੰਦਨ ਉਹਦਾ ਬੇਟਾ ਸੀ। ਕੁੰਦਨ। ਅੱਛਾ ਜੀ। ਇਹ ਡੋਗਰ ਸਿੰਘ ਦਾ ਜਿਹੜਾ ਜੀ ਹੱਥ ਆ ਜੀ, ਜਗ੍ਹਾ ਜਿਹੜੀ ਆ, ਇਹ ਠਾਕਰ ਸਿੰਘ ਦੇ ਬਰਾਬਰ ਆਮਣੇ ਸਾਹਮਣੇ ਸੀਗੇ। ਇਹ ਡੋਗਰ ਸਿੰਘ ਦਾ ਜੀ ਜਗ੍ਹਾ ਜੀ। ਬੱਕਰੀਆਂ ਬੈਠੀਆਂ ਆਰਾਮ ਕਰਨ ਦੀਆਂ।
ਭੋਲਾ ਸਿੰਘ ਦਾ ਚੌਕ ਸੀ ਇਹ? ਹਾਂਜੀ ਭੋਲਾ ਸਿੰਘ। ਭੋਲਾ ਸਿੰਘ ਦਾ ਚੌਕ ਆ, ਮਾੜਾ ਜਿਹਾ ਦਿਖਾਓ ਜੀ ਵਿਊ ਇੱਧਰ ਪਿਛਲੀ ਸਾਈਡ ਤੋਂ। ਇਹ ਜਿਹੜਾ ਨਾ ਇਹਨਾਂ ਦਾ ਸੀਗਾ ਇਹ ਭੋਲਾ ਸਿੰਘ ਸੀ। ਅੱਛਾ ਆ ਤਾਂ ਪਹਿਲੇ ਦੇ ਹੀ ਲੱਗਦੇ ਆ ਮਕਾਨ। ਹਾਂ ਇਹ ਨਹੀਂ ਇਹ ਢਾਹ ਕੇ ਬਣੇ ਲੇਕਿਨ ਕਿਤੇ ਉਸੇ ਟਾਈਮ ਹੀ ਬਣ ਗਏ ਸੀਗੇ। ਅੱਛਾ ਇਹਦੇ ਨਾਲ ਕੋਈ ਹੋਰ ਘਰ ਜਿਹੜੇ ਸੀ ਯਾਦ ਹੋ? ਹੋਰ ਪਹਿਲੇ ਇਹਨਾਂ ਦਾ ਸੀ ਅਮਰ ਸਿੰਘ ਸੀ ਜਿਹੜਾ। ਹਾਂ ਉਹ ਦਿਖਾਓ ਜਿਹੜਾ ਅਮਰ ਸਿੰਘ ਨਾਲ ਆ ਸਾਨੂੰ। ਇਹ ਭੋਲਾ ਸਿੰਘ ਤੇ ਅਮਰ ਸਿੰਘ। ਇਹ ਭੋਲਾ ਸਿੰਘ ਦਾ ਜੀ ਘਰ ਸੀਗਾ, ਆਹ ਨਾਲ ਹੀ ਅਮਰ ਸਿੰਘ ਦਾ ਘਰ ਸੀਗਾ। ਅੱਗੇ ਰੂੜ ਸਿੰਘ। ਅੱਗੇ ਰੂੜ ਸਿੰਘ ਰੂੜ ਸਿੰਘ, ਠੀਕ ਆ। ਪਿੱਛੇ ਅੱਛਾ ਆ ਜਾਓ। ਅੱਗੇ ਅੱਗੇ ਜੀ ਵੀਰ ਸਿੰਘ। ਇਹ ਵੀਰ ਸਿੰਘ ਸੀਗਾ ਜੀ। ਆ ਵੇਖ ਲਓ ਪੁਰਾਣੀ ਬਿਲਡਿੰਗ ਦੇ, ਇਹ ਵੀ ਮੇਰੇ ਖਿਆਲ ਉਸੇ ਟਾਈਮ ਦੀ ਆ ਜਾਂ ਉਹ ਤੋਂ ਥੋੜੀ ਦੇਰ ਬਾਅਦ ਬਣੀ ਹੋਏਗੀ। ਨਹੀਂ ਥੋੜੀ ਦੇਰ ਬਾਅਦ ਬਣੀ ਹੋਣੀ ਕਿਉਂਕਿ ਆ ਨਾਂ ਲਿਖੇ ਆ ਉੱਪਰ। ਲੇਕਿਨ ਦਰਵਾਜ਼ੇ, ਵਿੰਡੋ ਤੇ ਰੋਸ਼ਨਦਾਨ ਜਿਹੜੇ ਉਹ ਪੁਰਾਣੇ ਲੱਗੇ ਉਸੇ ਟਾਈਮ ਦੇ। ਇਹ ਮਹੱਲਾ ਸਾਰਾ ਉਹੀ ਆ ਜੀ, ਉਹਨਾਂ ਦੇ ਮਤਲਬ ਜਿਹੜੀ ਫੈਮਿਲੀ ਜਿਹੜੀ ਆਲੇ ਦੁਆਲੇ ਨਾ, ਇਹ ਇੰਨੇ ਕੁ ਘਰ ਜਿਹੜੇ ਇਹਨਾਂ ਦੇ ਰਿਸ਼ਤੇਦਾਰਾਂ ਦੇ। ਵੀਰ ਸਿੰਘ। ਇਹ ਵੀਰ ਸਿੰਘ ਦਾ ਘਰ ਸੀਗਾ ਜੀ। ਇਹ ਦਿਖਾਇਆ ਜਰਾ ਵੀਰ ਸਿੰਘ ਦਾ ਘਰ ਵਸ ਗਏ 72 ਸਾਲ ਹੋ ਗਏ, ਨਵੀਆਂ ਆਬਾਦੀਆਂ ਹੋ ਗਈਆਂ। ਨਵੀਆਂ ਵਾਦੀਆਂ ਰੱਖੀ ਦੇ। ਹਾਂ ਲੇਕਿਨ ਇੱਕ ਚੀਜ਼ ਦੇਖਣ ਨੂੰ ਮਿਲੀ ਹੈ, ਇਸ ਪਿੰਡ ਦੇ ਵਿੱਚ ਦਰਵਾਜ਼ੇ ਜਿੰਨੇ ਵੀ ਹੈ ਨਾ ਪੁਰਾਣੇ ਵਕਤਾਂ ਦੇ ਲੱਗੇ ਆ, ਵੀ ਪੁਰਾਣੇ ਟਾਈਮ ਦਾ ਲੱਗਾ ਹੈ। ਇਹ ਕਿਹਦੀ ਜਗ੍ਹਾ ਸੀਗੀ ਜੀ? ਚੰਨਣ ਸਿੰਘ। ਚੰਨਣ ਸਿੰਘ ਭਾਂਵੜਾ। ਹਾਂ ਅੱਛਾ ਇਹ ਉਹਨਾਂ ਦੀ ਜਗ੍ਹਾ ਸੀਗੀ। ਉਹਨਾਂ ਦੀ ਜਗ੍ਹਾ। ਠੀਕ ਆ। ਤੇ ਅੱਗੇ ਅੱਗੇ ਸੀ ਉਹ ਦੂਸਰਾ ਦਰਜੀ। ਦਰਜੀ ਕਿੱਥੇ ਸੀਗਾ? ਇਹ ਦਰਜੀ। ਆ ਜਿਹੜੀ ਢਾਈ ਹੋਈ ਆ, ਹਾਂ ਇਹ ਬਣਾਈ ਨਹੀਂ ਹੈਗੀ ਮੁੜ ਕੇ? ਨਾ ਨਾ ਕੀ ਨਾਂ ਸੀ ਦਰਜੀ ਦਾ? ਇਹ ਸੀ ਦੂਸਰਾ, ਇਹਦਾ ਨਾਂ ਉਹ ਪਿਚੂੜ ਨਾਈ ਦਾ ਮੁੰਡਾ ਸੀ। ਚੂੜ ਨਾਈ ਦਾ ਮੁੰਡਾ ਸੀਗਾ ਦਰਜੀ। ਹਾਂ ਇਹ ਜਾਣੀ ਆ ਜਿਹੜੀ ਢੱਠੀ ਹੋਈ ਆ ਜੀ, ਹਾਂ ਇਹ ਉਹਨਾਂ ਦੀ ਜਗ੍ਹਾ ਸੀਗੀ। ਜਗ੍ਹਾ ਇਹ ਚੌਂਕ ਦੇ ਵਿੱਚ ਕੀ ਲੱਗਾ ਸੀ? ਖਰਾਸ। ਅੱਛਾ ਜੱਗੂ ਲੋਹਾਰ। ਜੱਗੂ ਲੋਹਾਰ ਦਾ ਖਰਾਸ ਇਸ ਚੌਂਕ ਦੇ ਵਿੱਚ ਸੀਗਾ ਜੀ। ਹਾਂਜੀ ਕੀ ਬਾਤ ਆ ਜੀ। ਹੁਣ ਦੇਖ ਲਓ ਚੌਂਕ ਛੋਟੇ ਛੋਟੇ ਹੋ ਗਏ। ਹਾਂ ਖਰਾਸ ਦੇ ਘੁੰਮਣ ਲਈ ਵੀ ਚੰਗੀ ਭਲੀ ਜਗ੍ਹਾ ਚਾਹੀਦੀ ਆ, ਹਾਂ ਤੇ ਹੁਣ ਆਬਾਦੀਆਂ ਵੱਧ ਗਈਆਂ, ਜਗ੍ਹਾ ਘਟ ਗਈ ਆ। ਇੱਥੇ ਮਨਸੋ ਸੁਨਿਆਰੀ। ਸੁਨਿਆਰੀ ਆ ਜਗ੍ਹਾ ਜਿਹੜੀ ਜੀ, ਤੇ ਮਨਸੋ ਸੁਨਿਆਰੀ ਦੀ ਜਗ੍ਹਾ ਜੀ। ਹਾਂਜੀ ਇੱਥੋਂ ਲੱਗ ਕੇ ਇੱਥੋਂ ਲੱਗ ਕੇ ਆ ਮੇਰਾ ਹੀ ਘਰ ਹੈ। ਆ ਬਜ਼ੁਰਗ ਤੁਹਾਡਾ ਬਾਬਾ ਲਾਲ ਦੀਨ ਜਿਹੜੇ ਜੀ ਉਸ ਵਕਤ ਦੇ ਗਵਾਹ, ਇਹਨਾਂ ਦੇ ਅਲਮ ਲੱਗਾ ਹੈ। ਕਲਮ ਲੱਗਾ ਹੈ ਜੀ। ਆ ਦੇਖੋ ਇਹ ਬਜ਼ੁਰਗਾਂ ਦਾ ਘਰ ਸੀਗਾ ਜੀ। ਸ਼ਕਤੀ ਕੁਮਾਰ ਅੰਕਲ ਜੀ, ਇਹ ਜਿਹੜਾ ਘਰ ਆ ਜੀ ਤੁਹਾਡੇ ਜਿਹੜੇ ਬਜ਼ੁਰਗਾਂ ਦੇ ਵੇਲੀ ਸੀ ਨਾ ਜੀ, ਲਾਲ ਦੀਨ ਦਰਜੀ ਬਜ਼ੁਰਗ ਸਾਡੇ, ਉਹਨਾਂ ਦਾ ਘਰ ਹੈ ਜੀ ਇਹ। ਦੇਖ ਲਓ ਆਮਣੇ ਸਾਹਮਣੇ ਸੀ ਮੌਲਾ। ਇੱਧਰਲੀ ਸਾਈਡ ਤੇ ਮੌਲਾ ਰੰਗ ਲਲਾਰੀ। ਮੌਲਾ ਲਲਾਰੀ ਇਸ ਸਾਹਮਣੇ ਘਰ ਹੈ ਜੀ। ਹਾਂ ਹਾਂ ਇਹ ਇੱਕ ਰੁਲੀਆ ਘੁਮਿਆਰ ਦੀ ਗੱਲ ਕੀਤੀ ਸੀ ਵੀਡੀਓ ਵਿੱਚ ਜੀ, ਇਹ ਉਹਦਾ ਬੇਟਾ ਹੈ ਜੀ। ਕੀ ਨਾਂ ਜੀ ਆਪਣਾ? ਪੋਤਰਾ ਹਾਂਜੀ ਮੁਹੰਮਦ ਬੂਟਾ ਜੀ, ਉਹਨਾਂ ਦੇ ਪੋਤਰੇ ਦਾ ਨਾਂ ਹੈ ਜੀ ਮੁਹੰਮਦ ਬੂਟਾ। ਇਹ ਇੱਥੇ ਬੈਠੇ ਆ ਜੀ। ਅੱਗੇ ਆਬਾਦੀ ਸ਼ੁਰੂ ਹੋ ਜਾਂਦੀ ਹੈ। ਸਾਡੇ ਜਿਹੜੀ ਆਤਰਮੀ ਭਾਈ ਤੇ ਮਜ਼ਹਬੀ ਭਾਈ ਜਿਹੜੇ ਇਸ ਏਰੀਏ ਵਿੱਚ ਰਹਿੰਦੇ ਹੁੰਦੇ ਸੀ, ਇਹ ਘਰ ਉਹਨਾਂ ਦੇ ਸੀਗਾ ਜੀ ਬਜ਼ੁਰਗਾਂ ਦੇ ਦੱਸਣ ਦੇ ਮੁਤਾਬਕ। ਦੱਸਦੇ ਆ ਜੀ ਕਿ ਆ ਜਗ੍ਹਾ ਤੇ ਵੀ ਖੂਹ ਸੀਗਾ। ਜਵਾਲਾ ਸਿੰਘ ਚਿਮਿਆਰ। ਜਵਾਲਾ ਸਿੰਘ ਆਤਰਮੀ ਧਰਮੀ ਇੱਥੇ ਰਹਿੰਦਾ ਸੀਗਾ। ਇੱਥੇ ਰਹਿੰਦਾ ਸੀ। ਇੱਥੇ ਰਹਿੰਦਾ ਸੀਗਾ ਜੀ। ਕਾਫੀ ਗਵਾਹੀ ਮਿਲ ਗਈ ਜੀ ਪੁਰਾਣੇ ਬੰਦਿਆਂ ਦੀ। ਆ ਦੇਖੋ ਗਲੀ ਜਾਂਦੀ ਆ, ਸ਼ਾਇਦ ਉਸ ਵਕਤ ਵੀ ਹੋਵੇ ਇਹ ਗਲੀ। ਦੱਸੋ ਇਹ ਜਗ੍ਹਾ ਹੁੰਦਾ ਸੀ ਬਣ ਪੀਰ। ਬਣ ਪੀਰ। ਹਾਂ ਇੱਥੇ ਸੀ ਚੂੜੇ ਚਿਮਿਆਰ ਬਣ ਬੇਬਾ ਪਾਉਂਦਾ ਸੀ। ਅੱਛਾ ਬਣ ਹੁੰਦਾ ਸੀ, ਬਣ ਦਾ ਦਰਖਤ ਇੱਥੇ। ਤੇ ਇਹ ਮਹੱਲਾ ਹੈਗਾ ਧਰਮੀਆਂ ਦਾ ਤੇ ਮਜ਼ਬੀਆਂ ਦਾ ਜੀ। ਰਵੀਦਾਸੀਏ ਵੀ ਕਹਿ ਲੈਂਦੇ ਆ। ਬਾਹਮਣ ਇਹ ਨਾਨਕ ਬਾਹਮਣ ਦਾ ਘਰ ਸੀਗਾ ਜੀ। ਤੇ ਫੋਟੋ ਦਾ ਕੁੰਦਨ। ਪੋਤੋ ਦੇ ਦਾ ਨਾਂ ਸੀ ਕੁੰਦਨ। ਇਹ ਉਹਨਾਂ ਦਾ ਘਰ ਸੀਗਾ ਜੀ। ਰਾਮ ਪਿਆਰੀ। ਰਾਮ ਪਿਆਰੀ। ਅੱਛਾ ਸ਼ਕੁੰਤਲਾ। ਸ਼ਕੁੰਤਲਾ ਉਹਦੀ ਭੈਣ ਸੀ। ਉਹਨਾਂ ਦੀਆਂ ਭੈਣਾਂ ਸੀਗੀਆਂ ਜੀ ਬਾਬਾ ਜੀ ਹੁਣਾਂ ਦੇ ਦੱਸਣ ਦੇ ਮੁਤਾਬਕ। ਇਹ ਜਗਦਾਰ ਸਿੰਘ ਦਾ।
ਇਹ ਜਗਤਾਰ ਸਿੰਘ ਉਹਨਾਂ ਦਾ ਘਰ ਸੀਗਾ ਜੀ। ਇਹ ਦੇਖ ਲਓ ਜੀ ਘਰ ਕਾਹਦਾ ਜਾਣੀ ਕਿ ਜਗ੍ਹਾ ਉਹ ਸੀ, ਘਰ ਤੇ ਨਵੇਂ ਬਣ ਗਏ ਆ। ਬਦਲ ਗਏ ਆ। ਅੱਛਾ, ਘਰ ਤੇ ਨਵੇਂ ਬਣ ਗਏ ਆ, ਲੇਕਿਨ ਇਹ ਹੈ ਕਿ ਜਗ੍ਹਾ ਉਹੀ ਸੀ। ਇਹ ਜੀ ਬੰਤਾ ਸਿੰਘ ਦਾ ਜਗ੍ਹਾ ਸੀ, ਸੂਬੇਦਾਰ ਜਿਹੜੇ ਬੰਤਾ ਸਿੰਘ ਸੀ ਉਹਨਾਂ ਦਾ ਟਿਕਾਣਾ ਇੱਥੇ ਹੁੰਦਾ ਸੀ, ਘਰ ਇੱਥੇ ਹੁੰਦਾ ਸੀ। ਆ ਹੁਣ ਨਵੇਂ ਘਰ ਬਣ ਰਹੇ ਇੱਥੇ, ਵੇਖ ਲਓ ਕਿੰਨੀ ਸਫਾਈ ਆ ਗਈ ਹੈ ਜੀ। ਇਹ ਦੇਖੋ ਜੀ, ਇਹ ਬੰਤਾ ਸਿੰਘ ਉਹਨਾਂ ਦਾ ਘਰ ਸੀ ਪਹਿਲੇ, ਪਾਰਟੀਸ਼ਨ ਤੋਂ ਪਹਿਲੇ। ਇਹ ਹੈ ਜੀ ਘਰ ਬਿੱਕਰ ਸਿੰਘ ਹੋਣਾ ਦਾ, ਥੋੜ੍ਹਾ ਜਿਹਾ ਪਿੱਛੋਂ ਹੋ ਕੇ ਦਿਖਾਉਂਦੇ ਤੁਹਾਨੂੰ। ਇਹ ਘਰ ਜਿਹੜੀ ਜਗ੍ਹਾ ਜਿਹੜੀ ਹੈ ਜੀ ਬਿੱਕਰ ਸਿੰਘ ਹੋਣਾ ਦੀ ਹੁੰਦੀ ਸੀਗੀ। ਤਕਰੀਬਨ ਜਿਨ੍ਹਾਂ ਦੇ ਨਾਂ ਲਏ ਆ ਜੀ ਉਹਨਾਂ ਸਾਰਿਆਂ ਦੀ ਜਿਹੜੀ ਇਹਨਾਂ ਅਸੀਂ ਤਕਰੀਬਨ ਕੋਸ਼ਿਸ਼ ਕੀਤੀ ਆ ਵੀ ਉਹ ਜਗ੍ਹਾ ਦਿਖਾਈ ਜਾਵੇ। ਚਲੋ ਕਿਸੇ ਨਾ ਕਿਸੇ ਲਿਹਾਜ਼ ਨਾਲ ਦਰਸ਼ਨ ਤਾਂ ਹੋਏ ਆ ਜੀ। ਇਹ ਦੱਸਦੇ ਆ ਜੀ ਬਿੱਕਰ ਸਿੰਘ ਉਹਨਾਂ ਦੀ ਬੈਠਕ ਸੀ, ਹਲੇ ਬਣਾਈ ਸੀਗੀ ਤੇ ਫਿਰ ਉਸ ਤੋਂ ਬਾਅਦ ਅਜਾੜੇ ਪੈ ਗਏ ਆ, ਬਸਣਾ ਨਸੀਬ ਨਹੀਂ ਹੋਇਆ, ਬਹਿਣਾ ਨਸੀਬ ਨਹੀਂ ਹੋਇਆ। ਇਹ ਦਰਵਾਜ਼ੇ ਲੱਗੇ ਆ ਹਜੇ ਵੀ ਉਸੇ ਟਾਈਮ ਦੇ। ਆ ਦੇਖਿਓ ਜੀ, ਇਹ ਦਰਵਾਜ਼ੇ ਲੱਗੇ ਹੋਏ ਆ ਇੱਥੇ। ਹੁਣ ਚੱਕੀ ਆ, ਇਹ ਪੁਰਾਣੇ ਵਕਤਾਂ ਦੇ ਜਿਹੜੇ ਨਾ ਦਰਵਾਜ਼ੇ ਲੱਗੇ ਹੋਏ ਆ। ਠੀਕ ਹੈ ਜੀ। ਆ ਵੇਖੋ ਗਾਡਰ ਵੀ ਕਿਤੇ ਉਸੇ ਦੌਰ ਦੇ ਲੱਗੇ ਆ, ਬੜੇ ਬੜੇ ਭਾਰੇ। ਉਹ ਸ਼ਤੀਰੀਆਂ ਤੁਹਾਨੂੰ ਨਜ਼ਰ ਆ ਰਹੀਆਂ ਕੱਚੀ ਲੱਕੜ ਦੀਆਂ। ਇਹ ਦੇਖੋ ਜੀ, ਬੜੀ ਜ਼ਬਰਦਸਤ ਬੈਠਕ ਬਣਾਈ ਸੀ ਉਸ ਟਾਈਮ। ਇਹਦੇ ਵਿੱਚ ਆ ਦੇਖੋ ਜਿਹੜੀਆਂ ਸ਼ਤੀਰੀਆਂ ਨਾ, ਗਾਡਰ, ਇਹ ਉਸੇ ਟਾਈਮ ਦੇ ਆ। ਆ ਦਰਵਾਜ਼ਾ ਵੀ ਜਿਹੜਾ ਉਸੇ ਟਾਈਮ ਦਾ ਹੈ ਜੀ, ਇਹ ਵੀ ਟਾਈਮ ਮਤਲਬ ਪੁਰਾਣਾ ਹੋ ਗਿਆ। ਆ ਰੋਸ਼ਨਦਾਨ, ਆ ਦਰਵਾਜ਼ੇ, ਠੀਕ ਹੈ ਜੀ। ਉਹ ਇੱਕ ਅਲਮਾਰੀ ਆ ਵੀ ਪੁਰਾਣੇ ਟਾਈਮ ਦੀ ਲੱਗੀ ਹੋਈ ਹੈ ਜੀ, ਇਹ ਉਹਨਾਂ ਦੀ ਉਦੋਂ ਬੈਠਕ ਹੁੰਦੀ ਸੀਗੀ। ਹਾਂਜੀ, ਇਹ ਬੂਹੇ ਬਾਰੀਆਂ ਉਹੀ ਆ ਜੀ? ਹਾਂਜੀ, ਦਰਵਾਜ਼ੇ ਉਹੀ ਨੇ। ਅੱਛਾ, ਰੋਸ਼ਨਦਾਨ ਵੀ, ਇੱਟਾਂ ਵੀ ਤਕਰੀਬਨ ਉਹੀ ਨੇ। ਹਾਂ। ਕੁਛ ਇੱਟਾਂ ਵਿੱਚ ਲੱਗੀਆਂ ਸੀ ਉਦੋਂ। ਅੱਛਾ, ਇਹ ਨਕਸ਼ਾ ਵੀ ਉਹੀ ਆ ਪੁਰਾਣਾ ਹੀ? ਹਾਂਜੀ ਬਿਲਕੁਲ। ਅੱਛਾ ਦਰਵਾਜ਼ੇ ਆ, ਖਿੜਕੀਆਂ, ਰੋਸ਼ਨਦਾਨ। ਅੱਛਾ, ਤੁਸੀਂ ਹੁਣ ਇੱਥੇ ਪਿੰਜਾ ਲਾਇਆ ਆ, ਪਿੰਜਰੇ ਨੂੰ? ਪਿੰਜਾਂ ਦੇ ਜੀ ਬਾਅਦ ਦਾ ਮਸਲਾ ਨਾ। ਆਹੋ, ਜਿਹੜੀ ਬੈਠਕ ਉਹੀ ਚੀਜ਼ ਆ, ਦਰਵਾਜ਼ੇ ਆ, ਖਿੜਕੀਆਂ, ਰੋਸ਼ਨਦਾਨ ਉਹੀ। ਹਾਂ। ਇਹ ਬਿੱਕਰ ਸਿੰਘ ਉਹਨਾਂ ਦੀ ਬੈਠਕ ਸੀਗੀ? ਇਹ ਪਤਾ ਨਹੀਂ ਜੀ, ਹੁਣ ਉਹ ਬਾਬੇ ਹੋਰਾਂ ਨੂੰ ਪਤਾ। ਬਿੱਕਰ ਸਿੰਘ ਉਹਨਾਂ ਦੀ ਬੈਠਕ ਸੀ? ਬਿੱਕਰ ਸਿੰਘ ਉਹਨਾਂ ਦੀ ਬੈਠਕ ਸੀ। ਇਹ ਨਾਮਾਂ ਦਾ ਇਹਨਾਂ ਨੂੰ ਪਤਾ ਜੀ, ਇਹ ਕਿਉਂ ਪਹਿਲਾਂ ਹਾਂ ਹਾਂ, ਇੱਥੇ ਮੌਜੂਦ ਸਨ। ਕੀ ਬਾਤ ਆ ਜੀ। ਤੇ ਅਸੀਂ ਆਪ ਬੜਾ ਸਾਫ ਸਾਂਭ ਕੇ ਰੱਖਿਆ ਜੀ ਹਜੇ ਤੱਕ ਉਦਾਂ ਬਾਕੀ ਹੀ ਉਹ ਆ। ਬਦਲ ਗਏ ਜੀ, ਕਈ ਸਭ ਢਹਿ ਢੂ ਗਏ ਨੇ। ਹਾਂਜੀ, ਕੋਈ ਸ਼ਾਇਦ ਜਿਹੜੀ ਕੋਈ ਪੁਰਾਣੀ ਮੇਰੇ ਹਾਲੇ ਹੋਈ ਹੈ ਬੈਠਕ ਸਾਡੀ। ਤੇ ਬਾਕੀ ਹੋਰ ਕੋਈ ਇੱਥੇ ਚਬਾਰਾ ਸੀ ਇੱਕ ਛੱਤ ਸੀ। ਬਾਬਾ ਜੀ ਮੱਛਰ ਸਿੰਘ ਉਹਨਾਂ ਦੇ ਹੱਥ 'ਚ ਰਹਿ ਰਹੇ ਆ? ਆ ਉੱਥੇ ਰਹਿ ਰਿਹਾ। ਕੀ ਬਾਤਾਂ ਜੀ ਬਜ਼ੁਰਗਾਂ ਦੀ। ਹਾਂ ਚਲੋ ਬਾਬੇ ਨੇ ਤਸਵੀਰ ਵੀ ਲਵੋ। ਆ ਗਈ ਤੁਸੀਂ।